ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 14 ਜਨਵਰੀ ਦਿਨ ਵੀਰਵਾਰ, ਅਤੇ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਸਾਡਾ ਤੁਸੀਂ ਇਸ ਪੰਜਾਬੀ ਰੇਡੀਓ USA ਦੇ ਨਾਲ ਵੱਖ-ਵੱਖ ਰੇਡੀਓ ਸਟੇਸ਼ਨ AM FM ਦੇ ਜ਼ਰੀਏ, ਘਰਾਂ 'ਚ ਪਏ ਰੇਡੀਓ ਸੈਟਸ, ਇੰਟਰਨੈਟ ਰੇਡੀਓ ਸੈਟਸ ਦੇ ਰਾਹੀਂ, ਐਪ ਦੇ ਜ਼ਰੀਏ, ਵੈਬਸਾਈਟ ਦੇ ਜ਼ਰੀਏ ਤੁਸੀਂ ਜੁੜ ਚੁੱਕੇ ਹਾਂ। ਫੇਸਬੁੱਕ ਦੇ ਉੱਤੇ ਲਾਈਵ, YouTube ਦੇ ਉੱਤੇ ਜਿਹੜਾ ਜੀ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸੁਣ ਸਕਦੇ ਹੋ। ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਬਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੈਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਟੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਅਵਤਾਰ ਸਿੰਘ ਮੰਜ਼ਿਲ ਕਲੋਬਿਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਰਮਨ ਜੀ, ਇਸ ਤੋਂ ਪਹਿਲਾਂ ਆਪਾਂ ਟਰੱਕਿੰਗ ਵੱਲ ਨੂੰ ਜਿਹੜਾ ਉਹ ਵਧੀਆ ਕੁਛ ਕੁ ਜਿਹੜੀਆਂ ਗਤੀਵਿਧੀਆਂ ਜੋ ਹੋਈਆਂ ਇੰਪੀਚਮੈਂਟ ਤੋਂ ਬਾਅਦ ਦੇ ਵਿੱਚ, ਤਾਂ ਉਸ ਦੇ ਉੱਤੇ ਵੀ ਜੇ ਆਪਾਂ ਜਾਣਕਾਰੀਆਂ ਉਹ ਦਿੰਦੇ ਜਾਈਏ। ਉੱਧਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਕਹਿੰਦੇ ਜੇਮੀ ਹੈਰਿਸਨ ਆ, ਉਹਨਾਂ ਨੂੰ ਹੁਣ ਡੈਮੋਕ੍ਰੇਟ ਨੈਸ਼ਨਲ ਕਮੇਟੀ ਨੂੰ ਲੀਡ ਕਰਨ ਦੇ ਲਈ ਜਿਹੜਾ ਆ ਉਹ ਚੁਣਿਆ ਹੈਗਾ ਆ। ਅਤੇ ਕਹਿੰਦੇ ਵੀ ਉਹਨਾਂ ਨੇ ਫੰਡ ਰੇਜ਼ਿੰਗ ਰੈਕਰਡਸ ਜਿਹੜੇ ਕਾਫੀ ਸੈੱਟ ਕੀਤੇ ਸੀ ਲਿੰਡਸੀ ਗ੍ਰਾਹਮ ਨੂੰ ਸੈਨੇਟ ਦੀ ਸੀਟ ਤੋਂ ਹਰਾਉਣ ਦੇ ਲਈ, ਪਰ ਉਸ ਦੇ ਵਿੱਚ ਉਹ ਕਾਮਯਾਬ ਨਹੀਂ ਜਿਹੜੇ ਉਹ ਨਹੀਂ ਸੀ ਹੋਏ। ਉੱਧਰ ਸਟੇਟ ਅਤੇ ਫੈਡਰਲ ਅਫੀਸ਼ੀਅਲਸ ਆ, ਉਹ ਹੁਣ ਸਿਕਿਉਰਿਟੀ ਦੇ ਉੱਤੇ ਜਿਹੜਾ ਆ ਉਸ ਨੂੰ ਬਰੀਕੀ ਦੇ ਨਾਲ ਦੇਖਣਗੇ ਵੀ ਕੀ ਕੁਛ ਜਿਹੜਾ ਆ ਉਹ ਗਲਤ ਹੋਇਆ। ਜਿਹੜਾ ਕੈਪੀਟਲ ਦੇ ਵਿੱਚ ਸੀਜ਼ ਜਿਹੜੀ ਆ ਉਹ ਹੋਈ ਸੀ ਕਈ ਘੰਟਿਆਂ ਤੱਕ, ਜਿੱਥੇ ਜਿਹੜੇ ਆ ਭੜਕੇ ਹੋਏ ਲੋਕ ਆ ਉਹ ਇੱਕਦਮ ਵਾਇਲੈਂਟ ਜਿਹੜੇ ਆ ਉਹ ਕੈਪੀਟਲ ਦੇ ਵਿੱਚ ਜਾ ਕੇ ਹੋ ਗਏ ਸੀ, ਜਿੱਥੇ ਜਾ ਕੇ ਉਹ ਸਪੀਕਰ ਪਲੋਸੀ ਅਤੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਮਾਰਨ ਤੱਕ ਦੀਆਂ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਸੀਗੇ। ਸੋ ਇਨੈਗੂਰੇਸ਼ਨ ਡੇ ਵਾਲੇ ਦਿਨ ਰਮਨ ਜੀ, ਹੁਣ ਇਹ ਖਬਰ ਆ ਰਹੀ ਆ ਵੀ ਸ਼ਾਇਦ ਨੈਸ਼ਨਲ ਮਾਲ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ। ਸੋ ਮਾਡਰਨ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਊਗਾ ਵੀ ਕਿਸੇ ਪ੍ਰੈਜ਼ੀਡੈਂਟ ਦੀ ਇਨੈਗੂਰੇਸ਼ਨ ਇੱਕ ਹਿਸਾਬ ਦੇ ਨਾਲ ਇੰਨੀ ਜ਼ਿਆਦਾ ਫੌਜ ਨੈਸ਼ਨਲ ਗਾਰਡ ਦੀ ਤੈਨਾਤੀ ਦੇ ਅਧੀਨ, ਉਸ ਦੀ ਛਾਇਆ ਦੇ ਅਧੀਨ ਜਿਹੜੀ ਆ ਉਹ ਹੋਣ ਵਾਲੀ ਆ। ਇੱਦਾਂ ਦੀ ਚੀਜ਼ ਜਿਹੜੀ ਉਹ ਕਦੀ ਪਹਿਲਾਂ ਦੇਖੀ ਨਹੀਂ ਗਈ। ਜਿਹੜੇ ਲੰਮੇ ਅਰਸੇ ਤੋਂ ਵੀ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਹੋਣਗੇ, ਉਹਨਾਂ ਦੇ ਲਈ ਵੀ ਇੱਕ ਨਵੇਕਲੀ ਚੀਜ਼ ਜਿਹੜੀ ਆ ਉਹ ਇਹ ਦੇਖਣ ਨੂੰ ਮਿਲ ਰਹੀ ਆ। ਅਤੇ ਕਾਫੀ ਕੁਛ ਪਹਿਲੀ ਵਾਰੀ ਜਿਹੜਾ ਆ ਉਹ ਹੋਣ ਜਾ ਰਿਹਾ ਆ ਵੀ 19 ਤਰੀਕ ਨੂੰ ਜਦੋਂ ਹੁਣ ਸੈਨੇਟ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲ ਪਹੁੰਚਣੇ ਨੇ, ਟਰਾਇਲ ਜਿਹੜਾ ਉਹ ਚੱਲਣਾ ਸ਼ੁਰੂ ਹੋਣਾ ਆ, ਉਸ ਤੋਂ ਅਗਲੇ ਦਿਨ ਹੀ ਇਹ ਸਾਬਕਾ ਰਾਸ਼ਟਰਪਤੀ ਹੋ ਜਾਣੇ ਆ, ਅਤੇ ਉਹ ਕਿਸ ਤਰੀਕੇ ਦੇ ਨਾਲ ਇੰਪੀਚਮੈਂਟ ਚੱਲੂਗੀ, ਇਹ ਸਾਰੀਆਂ ਚੀਜ਼ਾਂ ਪਹਿਲੀ ਵਾਰੀ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਲੈਟਸ ਸੀ ਇਸ ਦੇ ਵਿੱਚ ਜਿਹੜਾ ਆ ਉਹ ਕੀ ਬਣਦਾ ਹੈਗਾ ਆ। ਅਤੇ ਉੱਧਰ ਕਰੋਨਾ ਵਾਇਰਸ ਨੂੰ ਲੈ ਕੇ ਅਤੇ ਇਕੋਨਮੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਚਿੰਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਪ੍ਰਗਟਾਈ ਜਾ ਰਹੀ ਹੈਗੀ ਆ, ਕੀ ਜਿਹੜਾ ਇਸ ਦੇ ਵਿੱਚ ਬਣੂਗਾ। ਅਤੇ ਰਮਨ ਜੀ, ਆਪਾਂ ਟਰੱਕਿੰਗ ਬਾਰੇ, ਟਰਾਂਸਪੋਰਟੇਸ਼ਨ ਬਾਰੇ ਕਰੀਏ, ਅਤੇ ਸਭ ਤੋਂ ਪਹਿਲਾਂ ਕੈਬਨਿਟ ਦੇ ਜਿਹੜੇ ਸੀਗੇ ਸਕੱਤਰ, ਉਹ ਅਸਤੀਫਾ ਦੇਣ ਵਾਲਿਆਂ 'ਚ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਇਲੈਨ ਚਾਓ ਸੀਗੇ। ਉਹਨਾਂ ਦੇ ਅਸਤੀਫਾ ਦੇਣ ਦੇ ਨਾਲ ਕੀ ਟਰਾਂਸਪੋਰਟੇਸ਼ਨ ਦੀ ਗਤੀਵਿਧੀਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਅਸਰ ਰਹਿੰਦਾ ਹੈ?
ਨਹੀਂ ਰਾਜਕਰਨ, ਇੱਦਾਂ ਦਾ ਤਾਂ ਕੋਈ ਅਸਰ ਨਹੀਂ ਹੁੰਦਾ ਯੂਜਲੀ, ਕਿਉਂਕਿ ਜਦੋਂ ਵੀ ਕੋਈ ਇੱਦਾਂ ਦਾ ਅਸਤੀਫਾ ਹੁੰਦਾ ਆ ਤੇ ਉਹਦੇ ਨਾਲ ਦੇ ਨਾਲ ਹੀ ਜਿਹੜਾ ਅਸਤੀਫਾ ਆ ਉਹਦੇ ਨਾਲ ਦੇ ਨਾਲ ਹੀ ਜਿਹੜੇ ਕਾਰਜਕਾਰੀ ਹੁੰਦੇ ਆ ਬੰਦੇ ਜਿਹੜੇ ਟੇਕ ਕਰਨ ਵਾਲੇ ਉਹ ਆ ਜਾਂਦੇ, ਡੈਪੂਟੀ ਆ ਜਾਂਦੇ ਆ। ਸੋ ਇੱਦਾਂ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾ, ਕਿਉਂਕਿ ਜਿਹੜਾ ਕੰਮਕਾਰ ਹੁੰਦੇ ਆ ਉਹ ਮੋਸਟਲੀ ਚੱਲੇ ਜਾਂਦੇ ਆ। ਔਰ ਪਰ ਜਿਹੜੇ ਏਲੇਨ ਚਾਓ ਸੀਗੇ ਉਹ ਕਾਫੀ ਦੇਰ ਤੋਂ ਇਸ ਪੋਜੀਸ਼ਨ ਤੇ ਸੀਗੇ ਔਰ ਕਾਫੀ ਇਫੈਕਟਿਵ ਸੀਗੇ, ਜਾਂ ਕਹਿ ਲਓ ਵੀ ਕਾਫੀ ਸਰਗਰਮ ਸੀਗੇ ਇਸ ਪੋਜੀਸ਼ਨ ਤੇ। ਸੋ ਉਹਨਾਂ ਦੇ ਜਾਣ ਦੇ ਨਾਲ ਡੈਫੀਨੇਟਲੀ ਇੱਕ ਥੋੜਾ ਜਿਹਾ ਵਕਫਾ ਇੱਦਾਂ ਦਾ ਜ਼ਰੂਰ ਆਊਗਾ ਕਿ ਜਿਹਦੇ ਵਿੱਚ ਸ਼ਾਇਦ ਆਪਾਂ ਨੂੰ ਦੇਖਣ ਨੂੰ ਮਿਲੇ ਕਿ ਥੋੜਾ ਸਲੋ ਡਾਊਨ ਮਿਲੇ ਜਾਂ ਇੱਦਾਂ ਦਾ ਮਿਲੇ, ਪਰ ਨੋਰਮਲ ਜਿਹੜੇ ਕੰਮਕਾਰ ਹੁੰਦੇ ਆ ਉਹ ਚੱਲਦੇ ਰਹਿੰਦੇ ਆ, ਕੋਈ ਐਡਾ ਖਾਸ ਫਰਕ ਨਹੀਂ ਪੈਣ ਦੀ ਕੋਈ ਆਸ ਨਹੀਂ ਹੈਗੀ। ਜੀ ਜੀ ਬਿਲਕੁਲ। ਇਹ ਵੀ ਦੱਸ ਦੇਈਏ ਮਿਚ ਮਕੋਨਲ ਦੀ ਜਿਹੜੀ ਇਹ ਵਾਈਫ ਆ, ਸੋ ਇਸ ਕਰਕੇ ਵੀ ਕਿਤੇ ਨਾ ਕਿਤੇ ਡਰ ਜਿਹੜਾ ਆ ਟਰੰਪ ਹੁਣਾਂ ਦੇ ਖੇਮੇ ਦੇ ਵਿੱਚ ਇਸ ਕਰਕੇ ਵਧਿਆ ਆ ਵੀ ਯੂ ਨੈਵਰ ਨੋ ਵੀ ਮਿਚ ਮਕੋਨਲ ਟਰੰਪ ਹੁਣਾਂ ਦੇ ਖਿਲਾਫ ਜਿਹੜਾ ਉਹ ਜਾ ਕੇ ਅਤੇ ਇਹਨਾਂ ਨੂੰ ਐਕਚੁਅਲ ਦੇ ਵਿੱਚ ਜਿਹੜਾ ਇੰਪੀਚਮੈਂਟ ਟਰਾਇਲ ਦੇ ਵਿੱਚ ਕਨਵਿਕਟ ਜਿਹੜਾ ਉਹ ਕਰਾ ਸਕਦੇ ਹੈਗੇ ਆ। ਇਹ ਆਈ ਥਿੰਕ ਬੁਸ਼ ਪ੍ਰਸ਼ਾਸਨ ਦੇ ਵਿੱਚ ਵੀ ਡਿਪਾਰਟਮੈਂਟ ਆਫ ਜਿਹੜੇ ਟਰਾਂਸਪੋਰਟੇਸ਼ਨ ਦੇ ਹੀ ਜਿਹੜੇ ਸਕੱਤਰ ਆ ਉਹ ਰਹੇ ਸੀਗੇ। ਅਤੇ ਬਿਲਕੁਲ ਨਾਲ ਹੀ ਆਪਾਂ ਜਿਹੜਾ ਦੱਸਦੇ ਜਾਈਏ ਸਰੋਤਿਓ, ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਕੋਈ ਸਵਾਲ ਹੈਗਾ, ਗੱਲ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰਕੇ ਆਪਣਾ ਸਵਾਲ, ਆਪਣੇ ਵਿਚਾਰ ਜਿਹੜੇ ਟਰੱਕਿੰਗ ਦੇ ਬਾਰੇ ਉਹ ਤੁਸੀਂ ਪੁੱਛ ਦੱਸ ਸਕਦੇ ਹਾਂ। ਰਮਨ ਜੀ, ਆਪਾਂ ਪਿਛਲੀ ਵਾਰੀ ਵੀ ਡਰੱਗ ਅਲਕੋਹਲ ਕਲੀਅਰਿੰਗ ਹਾਊਸ ਦੀ ਜਿਹੜੀ ਉਹ ਗੱਲ ਕੀਤੀ ਸੀ ਅਤੇ ਕਹਿੰਦੇ ਵੀ ਹੁਣ ਉਹਨਾਂ ਨੇ ਪਰ ਵਾਇਲੇਸ਼ਨ ਫਾਈਨ ਜਿਹੜੇ ਉਹ ਨਿਰਧਾਰਿਤ ਕਰ ਦਿੱਤੇ ਆ, ਤਕਰੀਬਨ $6000 ਤੱਕ ਦਾ ਜੁਰਮਾਨਾ ਹੈ। ਜੀ ਬਿਲਕੁਲ, ਇਹ ਬੜੀ ਇੱਕ ਕਾਫੀ ਜਿਹੜੀ ਆ ਗੱਲ ਹੋਈ ਹੈ, ਕਾਫੀ ਵੱਡੀ ਗੱਲ ਹੈਗੀ ਆ, ਕਿਉਂਕਿ ਲੇਟਲੀ ਜਿਹੜਾ ਇਹਦਾ ਫਾਈਨ ਸੀਗਾ 1986 ਤੋਂ ਜਿਹੜਾ ਇਹਦਾ ਫਾਈਨ ਸੈੱਟ ਕੀਤਾ ਗਿਆ ਸੀਗਾ $2500। ਸੋ $2500 ਹੀ ਚੱਲਿਆ ਆ ਰਿਹਾ ਸੀ 1986 ਤੋਂ ਲੈ ਕੇ। ਤੇ ਜਦੋਂ ਇਹ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਬਣਦਾ ਸੀਗਾ ਉਦੋਂ ਵੀ ਸੂਈ ਜਿਹੜੀ ਸੀ ਉਹ $2500 ਤੇ ਹੀ ਰੱਖੀ ਗਈ ਸੀਗੀ। ਪਰ ਲੇਟਲੀ ਹੁਣ ਜਿਹੜੀ ਨਵੇਂ ਉਹਨਾਂ ਨੇ ਰਿਵਿਊਜ਼ ਕਰਕੇ ਤੇ ਨਵੀਆਂ ਜਿਹੜੀਆਂ ਸਿਵਲ ਪੈਨਲਟੀਜ਼ ਕੱਢੀਆਂ ਹੈਗੀਆਂ, ਉਹ ਤੁਸੀਂ ਇਹਦੇ ਵਿੱਚ ਕਾਫੀ ਜਿਹੜਾ ਉਹਨਾਂ ਨੇ ਐਗਰੈਸਿਵਲੀ ਡਬਲ ਕਰ, ਆਲਮੋਸਟ ਡਬਲ ਦੇ ਲਾਗੇ ਲੈ ਕੇ ਹੈਗੇ, ਡਬਲ ਕਰ ਦਿੱਤਾ ਹੈਗਾ। ਸੋ ਟੂ ਬੀ ਐਗਜ਼ੈਕਟ ਜਿਹੜਾ ਆ 5833 ਸੋ $33 ਦੀ ਜਿਹੜੀ ਆ ਪਹਿਲੀ ਤੁਹਾਡੀ ਵਾਇਲੇਸ਼ਨ ਹੈਗੀ ਆ। ਸੋ ਇਹਦੇ ਵਿੱਚ ਵਾਇਲੇਸ਼ਨ ਦੇ ਵਿੱਚ ਜਿਹੜੇ ਆ ਡਰਾਈਵਰ ਵੀ ਆ, ਕੈਰੀਅਰ ਵੀ ਆ ਤੇ ਮੈਡੀਕਲ ਰਿਵਿਊ ਆਫਿਸਰ ਵੀ ਆ। ਇਹਦੇ ਵਿੱਚ ਇਹ ਨੀਗਾ ਕਿ ਡਰਾਈਵਰ ਨੂੰ ਹੀ ਇਕੱਲੇ ਨੂੰ ਇਹ ਹੋ ਸਕਦਾ, ਕਿਉਂਕਿ ਅੱਗੇ ਇਹ ਹੁੰਦਾ ਸੀਗਾ ਕਿ ਜਿਹੜੇ ਦੂਜੇ ਦੋ ਹੈਗੇ ਆ ਨਾ ਉਹ ਕਨਵਿਕਟ ਕਰਨੇ ਔਖੇ ਹੋ ਜਾਂਦੇ ਸੀਗੇ। ਉਹਨਾਂ ਦੀ ਜਿਹੜੀ ਵਾਇਲੇਸ਼ਨ ਸੀ ਉਹ ਛੇਤੀ ਫੜੀ ਨਹੀਂ ਸੀ ਜਾਂਦੀ ਜਾਂ ਛੇਤੀ ਕਾਬੂ ਨਹੀਂ ਸੀ ਆਉਂਦੀ। ਸੋ ਹੁਣ ਜਿਹੜਾ ਆ ਉਹ ਕਹਿ ਲਓ ਵੀ ਇਹ ਚੀਜ਼ਾਂ ਜਿਹੜੀਆਂ ਜਿੰਨੇ ਵੀ ਤੁਹਾਡੇ ਕਲੀਅਰਿੰਗ ਹਾਊਸ ਦੇ ਜਿੰਨੇ ਵੀ 49 CFR ਪਾਰਟ 382 ਜਾਂ ਸਬ ਪਾਰਟ G ਦੇ ਜਿੰਨੇ ਕੋਡਸ ਹੈਗੇ ਆ ਉਹਨਾਂ ਸਾਰਿਆਂ ਦੀਆਂ ਵਾਇਲੇਸ਼ਨ ਹੈ। ਇਕੱਲੀ ਨਹੀਂ ਕਿ ਸਿਰਫ ਤੁਹਾਨੂੰ ਡਰੱਗ ਐਂਡ ਅਲਕੋਹਲ ਦਾ ਤੁਸੀਂ ਪੋਜ਼ੀਟਿਵ ਆ ਗਏ ਤੇ ਉਹਨੂੰ ਹੀ ਆ, ਠੀਕ ਹੈ ਨਾ। ਜਿਹੜੀਆਂ ਹੋਰ ਉਹਦੀਆਂ ਜਿੰਨੀਆਂ ਵੀ ਉਹਦੀਆਂ ਵਾਇਲੇਸ਼ਨ ਹੈਗੀਆਂ, ਜਿੰਨੀਆਂ ਵੀ ਉਹਦੀਆਂ ਮੁੱਦੇ ਹੈਗੇ, ਉਹਨਾਂ ਦੇ ਉੱਤੇ ਜਿੱਥੇ ਵੀ ਤੁਹਾਡਾ ਕੋਈ ਵਾਇਲੇਸ਼ਨ, ਜਿੱਦਾਂ ਉਹਦੇ 'ਚ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਲੈ ਸਕਦੇ ਹਾਂ ਕਿ ਮੰਨ ਲਓ ਕਿ ਟਰੱਕਿੰਗ ਕੰਪਨੀ ਨੇ ਡਰਾਈਵਰ ਨੂੰ ਹਾਇਰ ਕੀਤਾ ਜੀ, ਠੀਕ ਆ, ਡਰਾਈਵਰ ਨੂੰ ਹਾਇਰ ਕੀਤਾ ਤੇ ਡਰਾਈਵਰ ਨੂੰ ਹਾਇਰ ਕਰਨ ਤੋਂ ਬਾਅਦ ਹੁਣ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਤੁਹਾਨੂੰ ਡਰਾਈਵਰ ਦੀ ਸਰਟੀਫਿਕੇਸ਼ਨ ਜ਼ਰੂਰੀ ਆ ਕਿ ਡਰਾਈਵਰ ਤੁਹਾਨੂੰ ਆਥੋਰਾਈਜ਼ ਕਰੇ। ਜਿੱਦਾਂ ਕਿ ਆਪਾਂ ਇੱਕ ਕਿਸੇ ਦਾ ਕ੍ਰੈਡਿਟ ਪੁੱਲ ਕਰਦੇ ਹਾਂ ਉਦੋਂ ਆਪਾਂ ਸਾਈਨ ਕਰਵਾਉਂਦੇ ਹਾਂ ਆਥੋਰਾਈਜ਼ੇਸ਼ਨ ਤੇ ਕਿ ਕ੍ਰੈਡਿਟ ਪੁੱਲ ਕਰਨ ਦੀ ਆਥੋਰਾਈਜ਼ੇਸ਼ਨ ਹੈਗੀ ਆ। ਸੋ ਉਹ ਆਥੋਰਾਈਜ਼ੇਸ਼ਨ ਜਿਹੜੀ ਆ ਉਹ ਹੁਣ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ ਰਿਪੋਰਟ ਪੁੱਲ ਕਰਨ ਤੋਂ ਪਹਿਲਾਂ ਡਰਾਈਵਰ ਦੀ ਕੰਸੈਂਟ ਚਾਹੀਦੀ ਆ। ਜੇ ਤੁਸੀਂ ਉਹ ਕੰਸੈਂਟ ਟਰੱਕਿੰਗ ਕੰਪਨੀ ਨਹੀਂ ਲੈਂਦੀ ਤੇ ਉਹ ਵੀ ਜਿਹੜੀ ਆ ਉਹ ਵਾਇਲੇਸ਼ਨ ਹੈਗੀ ਆ, ਉਹ ਵੀ 5833 ਸੋ $33 ਦੀ ਕਨਵਿਕਸ਼ਨ ਹੈਗੀ ਆ। ਤੁਸੀਂ ਗਲਤ ਰਿਪੋਰਟਿੰਗ ਕਰਦੇ ਆ, ਤੁਸੀਂ ਕੋਈ ਵੀ ਜਿਹੜਾ ਇਹਦਾ ਪੈਰਾ ਹੈਗਾ ਜਾਂ ਕੋਈ ਵੀ ਇਹਦਾ ਜਿਹੜਾ ਮਤਲਬ ਕਿ ਹੈਗਾ ਆ ਲਾਅ ਹੈਗਾ, ਉਹਨੂੰ ਕਿਸੇ ਨੂੰ ਵੀ ਇਹ ਸਾਰੇ ਜਾਣੇ ਕੋਈ ਵੀ ਜਾਣਾ, ਚਾਹੇ ਉਹ ਮੈਡੀਕਲ ਰਿਵਿਊ ਆਫਿਸਰ ਆ, ਡਾਕਟਰ ਆ, ਚਾਹੇ ਉਹ ਟਰੱਕਿੰਗ ਕੰਪਨੀ ਆ, ਚਾਹੇ ਉਹ ਡਰਾਈਵਰ ਆ, ਕਿਤੇ ਵੀ ਇਹਦੀਆਂ ਜਿਹੜੀਆਂ ਤੁਸੀਂ ਨਹੀਂ ਪੂਰਾ ਇਹਦੇ ਕਰਦੇ ਚੀਜ਼ਾਂ ਤੇ ਉਹਦੇ ਲਈ ਜਿਹੜੀ ਆ ਇਹ ਵਾਇਲੇਸ਼ਨ ਜਿਹੜੀ ਆ ਇਹ ਵਧਾ ਕੇ ਆਲਮੋਸਟ ਡਬਲ ਕਰਤੀ ਆ। ਤੇ ਕਾਫੀ ਦੇਰ ਤੋਂ 2500 ਚੱਲੀ ਆ ਰਹੀ ਸੀਗੀ, ਰਾਈਟ, ਆਲਮੋਸਟ 1986 ਤੋਂ ਚੱਲੀ ਆ ਰਹੀ ਸੀ। 1915 ਦੇ ਵਿੱਚ ਇਹਨੂੰ ਐਡਜਸਟ ਕਰਨ ਦੀ ਟਰਾਈ ਕੀਤੀ ਸੀਗੀ ਇਨਫਲੇਸ਼ਨ ਦੇ ਨਾਲ, ਤੇ ਉਸ ਤੋਂ ਬਾਅਦ 1915 ਤੋਂ ਬਾਅਦ ਇਹ ਹੌਲੀ ਹੌਲੀ ਐਡਜਸਟ ਹੋ ਰਹੀ ਸੀਗੀ, ਠੀਕ ਆ ਜੀ। ਜੀ ਜੀ।
ਤੇ ਦਸੰਬਰ 1 ਤੱਕ 1,62,485 ਇੰਪਲੋਇਰ ਜਿਹੜੇ ਆ ਇਹ 'ਚ ਰਜਿਸਟਰਡ ਕੀਤੇ ਆ, ਜਿਹੜਾ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ। ਤੇ 1599 MROs ਆ, ਜਿਹੜੇ ਮੈਡੀਕਲ ਰਿਵਿਊ ਆਫਿਸਰ ਆ, ਉਹ ਆਲਮੋਸਟ 1600 ਉਹਨਾਂ ਨੇ ਕੀਤਾ ਆ। ਤੇ 9048 ਜਿਹੜੀਆਂ ਕੰਸਟੋਰੀਆ ਥਰਡ ਪਾਰਟੀ ਐਡਮਿਨਿਸਟ੍ਰੇਟਰਸ ਹੈਗੇ ਆ, ਜਿੱਥੇ ਤੁਸੀਂ ਡਰੱਗ ਟੈਸਟ ਕਰਾਉਣੇ ਆ ਜਾਂ ਡਿਫਰੈਂਟ ਜਗ੍ਹਾ ਤੇ ਜਾ ਕੇ ਤੁਸੀਂ ਜਾਂਦੇ ਆ, ਤੇ ਉਹ ਇਹਦੇ ਵਿੱਚ ਸਾਈਨ ਅਪ ਕੀਤੇ ਆ ਜੀ। ਸੋ ਹੁਣ ਇਹਦੇ ਵਿੱਚ ਇੱਕ ਜਿਹੜੀ ਆਪਾਂ ਥੋੜੀ ਜੀ ਇੱਕ ਹੋਰ ਜਿਹੜਾ ਫਰਕ ਪਿਆ ਆ, ਜਿਹੜਾ ਇੱਕ ਹੋਰ ਚੀਜ਼ ਬਹੁਤ ਮੇਨ ਹੈਗੀ ਆ ਗੱਲ ਕਰਨ ਵਾਲੀ, ਕਿ ਮੰਨ ਲਓ ਕਿ ਜੇ ਤੁਹਾਡਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੋਲਡਰ ਜਿਹੜਾ ਹੈਗਾ, ਟਰੱਕ ਡਰਾਈਵਰ ਹੈਗਾ, ਜੇ ਉਹਨੂੰ ਕਿਸੇ ਵੀ ਰੀਜ਼ਨ ਕਰਕੇ ਆਊਟ ਆਫ ਸਰਵਿਸ ਕੀਤਾ ਗਿਆ ਹੈ ਡਰਾਈਵਰ ਨੂੰ, ਮੰਨ ਲਓ ਕਿ ਕਿਸੇ ਵੀ ਚਾਹੇ ਲੌਗ ਬੁੱਕ ਕਰਕੇ ਕਿਸੇ ਵੀ ਚੀਜ਼ ਕਰਕੇ ਉਹਨੂੰ ਆਊਟ ਆਫ ਸਰਵਿਸ ਕੀਤਾ ਗਿਆ ਆ, ਤੇ ਆਊਟ ਆਫ ਸਰਵਿਸ ਦੀ ਪਹਿਲੀ ਜਿਹੜੀ ਪੈਨਲਟੀ ਹੈਗੀ, ਜੇ ਤੁਹਾਨੂੰ ਆਊਟ ਆਫ ਸਰਵਿਸ ਕੀਤਾ ਤੁਸੀਂ ਫਿਰ ਟਰੱਕ ਚਲਾ ਲਿਆ, ਕਈ ਵਾਰੀ ਹੁੰਦਾ ਆ, ਇਹ ਬਹੁਤ ਹੁੰਦਾ ਆ ਕਿ ਆਪਾਂ ਟਰੱਕ ਚਲਾ ਲੈਂਦੇ ਆ, ਪਹਿਲੀ ਕਨਵਿਕਸ਼ਨ ਦੀ $3230 ਫਾਈਨ ਹੈਗਾ ਆਊਟ ਆਫ ਸਰਵਿਸ ਤੋਂ ਜੇ ਚਲਾਇਆ ਟਰੱਕ, ਦੂਸਰੀ ਕਨਵਿਕਸ਼ਨ $6460 ਡਬਲ। ਸੋ ਜੇ ਤੁਸੀਂ ਆਊਟ ਆਫ ਸਰਵਿਸ ਹੋ ਚੁੱਕੇ ਆ ਤੇ ਉਹਨੂੰ ਜਾਣਦੇ ਹੋਏ ਤੁਸੀਂ ਟਰੱਕ ਚਲਾ ਲਿਆ ਤੇ ਤੁਸੀਂ ਫੜੇ ਗਏ, ਤੇ $3230 ਤੇ ਮੁੜ ਕੇ $6460 ਉਹਦਾ ਜਿਹੜੀ ਆ ਸੈਕੰਡ ਕਨਵਿਕਸ਼ਨ ਆ। ਹੁਣ ਇੱਥੇ ਜਿਹੜੀ ਟਰੱਕਿੰਗ ਕੰਪਨੀ ਆ, ਹੁਣ ਜੇ ਤੁਸੀਂ ਟਰੱਕ ਚਲਾਇਆ ਤੇ ਟਰੱਕਿੰਗ ਕੰਪਨੀ ਨੇ ਤੁਹਾਨੂੰ ਆਗਿਆ ਦਿੱਤੀ ਟਰੱਕ ਚਲਾਉਣ ਦੀ, ਠੀਕ ਹੈ ਨਾ, ਸੋ ਟਰੱਕਿੰਗ ਕੰਪਨੀ ਵੀ ਇੱਥੇ ਲਾਇਬਲ ਹੋਊਗੀ। ਸੋ ਟਰੱਕਿੰਗ ਕੰਪਨੀ ਜਿਹੜੀ ਆ, ਜੇ ਉਹ ਜਾਣਦੇ ਹੋਏ ਕਿ ਤੁਸੀਂ ਟਰੱਕ, ਤੁਹਾਡਾ ਜਿਹੜਾ ਡਰਾਈਵਰ ਆ ਆਊਟ ਆਫ ਸਰਵਿਸ ਆ, ਉਹਨੂੰ ਤੁਸੀਂ ਟਰੱਕ ਚਲਾਉਣ ਦਿੱਤਾ, ਉਹਦੀ ਸਿਵਲ ਪੈਨਲਟੀ ਜਿਹੜੀ ਆ $5833 ਤੋਂ ਲੈ ਕੇ ਤੇ $32,297 ਦੀ ਹੋਊਗੀ। ਸੋ ਇਹ ਬਹੁਤ ਸਟਿਫ ਪੈਨਲਟੀਜ਼ ਜਿਹੜੀਆਂ ਆ ਕਰ ਦਿੱਤੀਆਂ ਗਈਆਂ। ਸੋ ਇਹ ਜਿਹੜੀਆਂ ਜਿੰਨੀਆਂ ਵੀ ਪੈਨਲਟੀਜ਼ ਹੈਗੀਆਂ, ਜਿੰਨਾ ਵੀ ਇਹ ਕੰਮ ਹੈਗਾ, ਪਲੀਜ਼ ਇਹਨਾਂ ਤੇ ਧਿਆਨ ਜ਼ਰੂਰ ਦਿਓ। ਤੇ ਜਿਨ੍ਹਾਂ ਨੇ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਅਜੇ ਨਹੀਂ ਸਾਈਨ ਅਪ ਕੀਤਾ ਹੈਗਾ, ਉਹਨੂੰ ਪਲੀਜ਼ ਜਲਦੀ ਤੋਂ ਜਲਦੀ ਜਿਹੜਾ ਆ ਸਾਈਨ ਅਪ ਕਰੋ। ਜੀ ਜੀ। ਤੇ ਓਵਰਆਲ ਜਿੱਦਾਂ ਮੈਂ ਇਕੋਨਮੀ ਦੀ ਗੱਲ ਕਰ ਰਿਹਾ ਸੀਗਾ ਰਮਨ ਜੀ, ਵੀ ਕੁਛ ਚੰਗੇ ਖਬਰ ਨਹੀਂ ਆਈ। ਇੱਕ ਵਾਰੀ ਫੇਰ ਜਿਹੜੇ ਜੋਬਲੈਸ ਕਲੇਮ ਆ ਉਹ ਮਿਲੀਅਨ ਦੇ ਲਾਗੇ ਜਿਹੜੇ ਉਹ ਸ਼ੋ ਗਏ। 9,65,000 ਲੋਕਾਂ ਨੇ ਪਿਛਲੇ ਹਫ਼ਤੇ ਪਹਿਲੀ ਵਾਰੀ ਜੋਬਲੈਸ ਕਲੇਮ ਜਿਹੜਾ ਆ ਉਹ ਫਾਈਲ ਕੀਤਾ ਆ। ਸੋ ਚ ਕਿਆਸ ਰਾਈਆਂ ਸੀਗੀਆਂ ਵੀ 8 ਲੱਖ ਤੱਕ ਜਿਹੜੀ ਉਹ ਰਹੂਗਾ। ਸੋ 1.5 ਲੱਖ ਤੋਂ ਵੀ ਵੱਧ ਉੱਤੇ ਜਿਹੜਾ ਆ ਉਸ ਤੋਂ ਜਿਹੜਾ ਉਹ ਪਹੁੰਚਿਆ ਹੋਇਆ ਆ। ਸੋ ਸਥਿਤੀ ਇਕੋਨਮੀ ਦੇ ਲਈ ਡਾਵਾਂਡੋਲ ਜਿਹੜੀ ਉਹ ਬਣ ਸਕਦੀ ਆ। ਆਪਾਂ ਚਲੋ ਜੀ ਬਿਲਕੁਲ, ਪਰ ਜਿਹੜੀ ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਡਰਾਈਵਰਸ ਦੀ ਹੈਗੀ ਆ, ਇਹਦੇ ਵਿੱਚ ਆਲਵੇਜ਼ ਕਮੀ ਰਹੀ ਆ। ਔਰ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਆਉਣ ਕਰਕੇ ਦਸੰਬਰ ਤੱਕ 48,000 ਡਰਾਈਵਰ ਜਿਹੜੇ ਆ ਉਹ ਇਸ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਕਰਕੇ ਵਰਕਫੋਰਸ ਤੋਂ ਬਾਹਰ ਹੋਏ ਆ। ਸੋ ਕਿਉਂਕਿ ਜਿਹੜਾ ਦੇਖੋ ਜਿਹੜਾ ਡਰੱਗ ਟੈਸਟ ਸੀਗਾ ਉਹ ਪਹਿਲਾਂ ਵੀ ਸੀਗਾ, ਪਰ ਉਹਦੇ ਲੂਪ ਹੋਲ ਸੀਗੇ। ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਬਣਾਉਣ ਦਾ ਮਤਲਬ ਇਹ ਆ ਕਿ ਸਾਰੇ ਲੂਪ ਹੋਲ ਟਰਾਈ ਕੀਤੀ ਬੰਦ ਕਰਨ ਦੀ। ਹੁਣ ਇਹ ਆ ਕਿ ਜੇ ਤੁਸੀਂ ਇੱਕ ਵਾਰੀ ਤੁਸੀਂ ਡਰੱਗ ਟੈਸਟ ਦੇ ਵਿੱਚ ਪੋਜ਼ਿਟਿਵ ਆ ਗਏ, ਹੁਣ ਤੁਹਾਡੇ ਕੋਲ ਪਹਿਲਾਂ ਹੁੰਦਾ ਸੀਗਾ ਕਿ ਇੱਧਰੋਂ ਉੱਧਰ ਕਰਕੇ ਇੱਕ ਕੰਪਨੀ ਜੀ ਦੂਜੀ ਤੀਜੀ ਜਾ ਕੇ ਕਰ ਲਓ, ਠੀਕ ਆ। ਹੁਣ ਜੇ ਤੁਸੀਂ ਜਿੰਨੀ ਦੇਰ ਤੱਕ ਤੁਹਾਡੀ ਡਰੱਗ ਜਦੋਂ ਇੱਕ MRO ਨੇ ਤੁਹਾਡੀ ਰਿਪੋਰਟ ਪਾਤੀ, ਤੁਸੀਂ ਪੋਜ਼ਿਟਿਵ ਆ ਗਏ, ਜਿੰਨੀ ਦੇਰ ਤੱਕ ਤੁਸੀਂ 3 ਮਹੀਨੇ 6 ਮਹੀਨੇ ਜਿੰਨੇ ਦੀਆਂ ਉਹ ਰਿਕੁਆਇਰ ਕਰਦੇ ਕਲਾਸਾਂ ਲੈ ਕੇ ਤੁਸੀਂ ਉਹ ਪੂਰਾ ਆਪਣਾ ਪ੍ਰੋਗਰਾਮ ਪੂਰਾ ਨਹੀਂ ਕਰਦੇ, ਰਿਟਰਨ ਟੂ ਡਿਊਟੀ ਪ੍ਰੋਗਰਾਮ ਪੂਰਾ ਨਹੀਂ ਕਰਦੇ, ਉਨੀ ਦੇਰ ਤੱਕ ਉਹ ਜਿਹੜਾ ਤੁਹਾਡਾ ਹੈਗਾ ਆ MRO ਹੈਗਾ ਜਾਂ ਜਿਹੜਾ ਤੁਹਾਡਾ ਐਡਮਿਨਿਸਟਰ ਕਰ ਰਿਹਾ, ਉਹ ਤੁਹਾਨੂੰ ਰਿਲੀਜ਼ ਨਹੀਂ ਕਰੂਗਾ। ਜਿੰਨੀ ਦੇਰ ਉਹ ਰਿਲੀਜ਼ ਨਹੀਂ ਕਰੂਗਾ, ਤੁਹਾਡੀ ਡਰੱਗ ਟੈਸਟ ਕਿਸੇ ਵੀ ਕੰਪਨੀ ਨੇ ਪੁੱਲ ਕਰਨੀ, ਉੱਥੇ ਪੋਜ਼ਿਟਿਵ ਆਉਣੇ ਆ। ਸੋ ਤੁਸੀਂ ਦੁਬਾਰਾ ਹਾਇਰ ਨਹੀਂ ਹੋ ਸਕਦੇ। ਸੋ ਇਹ ਜਿਹੜੀ ਚੀਜ਼ ਆ ਵੀ ਜਿਹੜਾ ਇਹਦੇ ਵਿੱਚ ਹੁਣ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਜਿਹੜਾ ਆ ਗਿਆ ਇੱਕ ਵਾਰੀ ਡਰੱਗ ਟੈਸਟ ਦੇ ਵਿੱਚ ਪੋਜ਼ਿਟਿਵ ਆ ਗਿਆ, ਜਾਂ ਡਰੱਗ ਟੈਸਟ ਲੈਣ ਤੋਂ ਨਾ ਵੀ ਕਰਤੀ, ਮੰਨ ਲਓ ਤੁਸੀਂ ਉੱਥੇ ਗਏ ਆ, ਤੁਸੀਂ ਡਰੱਗ ਟੈਸਟ ਲੈਣ ਤੋਂ ਨਾ ਕਰਤੀ, ਉਹ ਐਜ਼ ਗੁੱਡ ਐਜ਼ ਪੋਜ਼ਿਟਿਵ ਮੰਨਿਆ ਜਾਂਦਾ। ਸੋ ਜੇ ਉਹ ਤੁਹਾਡੀ ਰਿਪੋਰਟ ਦੇ ਵਿੱਚ ਆ ਜਾਂਦਾ ਤੇ ਡੈਫੀਨੇਟਲੀ ਬਹੁਤ ਹਾਰਡ ਹੈਗਾ ਦੁਬਾਰਾ ਤੁਹਾਨੂੰ ਜੌਬ ਤੇ ਆਉਣਾ, ਅਨਲੈਸ ਤੁਸੀਂ ਸਾਰੀ ਜਿਹੜੀ ਆ ਰਿਟਰਨ ਟੂ ਡਿਊਟੀ ਪ੍ਰੋਸੈਸ ਸਾਰਾ ਪੂਰਾ ਨਹੀਂ ਕਰਦੇ। ਜੀ ਜੀ। ਤੇ ਆਪਣੇ ਨਾਲ ਕਾਲਰਸ ਜਿਹੜੇ ਆਪਾਂ ਵਾਰੀ ਸਿਰ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਰਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਸਵਾਲ ਸੀਗਾ ਇਹਦੇ ਰਿਲੇਟਿਡ, ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜਾ ਡਰੱਗ ਐਲਕੋਹਲ ਦਾ ਜਿਹੜਾ, ਹਾਂਜੀ, ਤੇ ਇਹ ਵੀਰ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਡਰਾਈਵਰ ਕੋਲੋਂ ਪਰਮਿਸ਼ਨ ਲੈਣੀ ਜ਼ਰੂਰੀ ਆ, ਤੇ ਇਸ ਕੋਈ ਪਰਟੀਕੂਲਰ ਕੋਈ ਲੈਟਰ ਹੈਗੀ ਆ ਜਾਂ ਜਸਟ ਸਿੰਪਲੀ ਕੋਈ ਲੈਟਰ ਲਿਖਵਾ ਕੇ ਕਿ ਮੈਂ ਆਥੋਰਾਈਜ਼ ਕਰਦਾ ਜੀ, ਇਹਦਾ ਕੀ ਪ੍ਰੋਸੈਸ ਹੈ ਜੀ?
ਨਹੀਂ ਜੀ, ਉਹਦੀ ਪ੍ਰੋਪਰ ਤੁਹਾਡੇ ਪੇਪਰ ਵਰਕ ਹੈਗਾ ਜਿਹੜਾ ਤੁਹਾਨੂੰ ਡਰੱਗ ਐਂਡ ਐਲਕੋਹਲ ਕਲੀਅਰਿੰਗ ਸੋਸਾਇਟੀ ਦੀ ਵੈਬਸਾਈਟ ਤੋਂ ਵੀ ਮਿਲ ਸਕਦਾ, ਤੁਹਾਡੇ ਜਿਹੜੇ ਤੁਹਾਡੇ ਡਰੱਗ ਟੈਸਟ ਕਰ ਰਹੀ ਹੈਗੀ ਆ ਫੈਸਿਲਿਟੀ ਉਹਨਾਂ ਦੇ ਕੋਲੋਂ ਵੀ ਮਿਲ ਸਕਦਾ ਹੈ। ਫਾਰਮ ਹੈਗਾ ਬਕਾਇਦਾ। ਅੱਛਾ, ਫਾਰਮ ਹੈਗਾ, ਠੀਕ ਹੈ ਜੀ, ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅਗਲੇ ਕਾਲਰ ਇੱਕ ਅਮਰ ਸਿੰਘ ਉਹਨਾਂ ਦੀ ਵੀ ਆਪਾਂ ਨੂੰ ਫੇਸਬੁੱਕ ਤੇ ਵੀ ਆਇਆ ਵੀ ਡਰਾਈਵਿੰਗ 100 ਮਾਈਲਸ ਰੇਡੀਅਸ ਵਿਦ ਲੋਕਲ ਪਲੇਟ ਡੂ ਆਈ ਨੀਡ ਈ-ਲੌਗਸ। ਭਾਈ ਦੈਟ ਡਜ਼ਨਟ ਨਥਿੰਗ ਟੂ ਡੂ ਵਿਦ ਯੋਰ ਪਲੇਟਸ ਔਰ ਐਨੀਥਿੰਗ। ਜੇ ਤੁਸੀਂ ਤੁਹਾਡਾ ਲੋਡ ਜਿਹੜਾ ਲੋਕਲ ਹੈਗਾ ਤੁਹਾਡੇ ਬਿੱਲ ਆਫ ਲੀਡਿੰਗ ਤੇ ਉਹਦੇ ਤੇ ਡਿਪੈਂਡ ਕਰਦਾ ਹੈਗਾ। ਸੋ ਇਹ ਤੁਹਾਡਾ ਜਿਹੜਾ ਇਹ ਕੁਐਸਚਨ ਹੈਗਾ ਜਿਹੜੀ ਲੋਕਲ ਪਲੇਟਸ ਦੇ ਨਾਲ ਤੁਸੀਂ 150 ਮਾਈਲਸ ਦੀ ਗੱਲ ਕਰ ਰਹੇ ਆ, ਉਹ ਡਿਪੈਂਡ ਕਰਦਾ ਤੁਹਾਡਾ ਫਰੇਟ ਜੇ ਲੋਕਲ ਹੈਗਾ ਉਹਦੇ ਤੇ। ਜੀ। ਅਮਰਜੀਤ ਸਿੰਘ ਬੈਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਲੀਅਰਿੰਗ ਹਾਊਸ ਦਾ ਬਹੁਤ ਪੰਗਾ ਨਾ। ਐਜ਼ ਏ ਡਰਾਈਵਰ ਜਦੋਂ ਤੁਸੀਂ ਰਜਿਸਟਰ ਕਰਦੇ ਆ ਉਹ ਤਾਂ ਬਹੁਤ ਸੌਖਾ ਨਾ। ਜਦੋਂ ਐਜ਼ ਏ ਕੰਪਨੀ ਤੁਸੀਂ ਪੋਰਟੋ ਅਕਾਊਂਟ ਬਣਾਉਂਦੇ ਆ, ਪੋਰਟੋ ਅਕਾਊਂਟ ਬਣ ਜਾਂਦਾ, ਉਹ ਮੈਂ ਬਣਾਇਆ ਨਾ, ਮੈਨੂੰ ਤਾਂ 4-5 ਮਹੀਨੇ ਹੋ ਗਏ, ਕੰਮ ਹੀ ਨਹੀਂ ਸੈੱਟ ਆਉਂਦਾ। ਪੋਰਟੋ ਅਕਾਊਂਟ ਤੁਸੀਂ ਬਣਾ ਲੈਂਦੇ ਆ, ਫਿਰ ਤੁਸੀਂ ਰਜਿਸਟਰ ਕਰਦੇ ਐਜ਼ ਏ ਇੰਪਲੋਇਰ ਕੰਪਨੀ ਹੈ ਨਾ। ਫਿਰ ਜਦੋਂ ਉਹ ਤੁਸੀਂ ਰਜਿਸਟਰ ਕਰਦੇ ਆ ਉਹ ਮੈਸੇਜ ਆਉਂਦਾ ਵੀ ਤੁਹਾਡਾ ਪੋਰਟੋ ਅਕਾਊਂਟ ਲਾਕ ਆ। ਜਦੋਂ ਆਪਾਂ ਉਹ ਅਨਲਾਕ ਕਰ ਟਰਾਈ ਕਰਦੇ ਹੁੰਦਾ ਨਹੀਂ, ਥੱਲੇ ਮੈਸੇਜ ਆਉਂਦਾ ਵੀ ਸਾਨੂੰ ਉਹ ਫੋਨ ਨੰਬਰ 'ਤੇ ਕਾਲ ਕਰੋ, ਸਾਨੂੰ ਆਹ ਨੰਬਰ 'ਤੇ। ਉਹ ਕਰੀਦਾ ਕਾਲ, ਉਹ ਫੋਨ ਚੱਕਦੇ ਨਹੀਂ, ਜਿੱਦਾਂ ਮੈਸੇਜ ਮੋਰ ਮਸ਼ੀਨ ਬੋਲਦੀ ਆ ਵੀ ਵੀ ਆਰ ਐਕਸਪੀਰੀਅੰਸਿੰਗ ਮੋਰ ਕਾਲ ਦੈਨ ਐਕਸਪੈਕਟਡ। ਕੀ ਕਰੇ ਬੰਦਾ ਨਾ, ਜਦੋਂ ਅਨਲਾਕ ਨਹੀਂ ਹੁੰਦਾ ਅਕਾਊਂਟ ਫਿਰ ਮੋਰੇ ਫੋਨ ਨਹੀਂ ਚੱਕਦੇ। ਇਹ ਸਾਡਾ ਕਸੂਰ ਹੈ ਕਿ ਉਹਨਾਂ ਦਾ? ਭਾਜੀ ਆਪਣਾ ਕਸੂਰ ਹੈ, ਕਿਉਂਕਿ ਆਪਾਂ ਨੂੰ 1 ਸਾਲ ਦਿੱਤਾ ਸੀਗਾ ਲੌਗਇਨ ਕਰਨ ਨੂੰ, ਸਾਰਾ ਕੁਝ ਕਰਨ ਨੂੰ। ਆਪਾਂ ਲਾਸਟ ਮਿੰਟ ਤੇ ਆਣ ਕੇ ਸਾਰਾ ਕੁਝ ਕੀਤਾ। ਸੋ ਐਵਰੀਬਾਡੀ ਇਜ਼ ਡੂਇੰਗ ਇਟ ਲਾਸਟ ਮਿੰਟ ਦੇ ਉੱਤੇ ਸਾਰਾ ਰਸ਼ ਪੈ ਗਿਆ, ਸੋ ਕ੍ਰੈਸ਼ ਹੋ ਗਿਆ। ਸੋ ਦੈਟ ਇਜ਼ ਆਰ ਪ੍ਰੋਬਲਮ, ਨਾਟ ਦੇਅਰ। ਉਹਨਾਂ ਦੀ ਪ੍ਰੋਬਲਮ ਹੈਗੀ ਆ ਭਾਜੀ, ਉਹਨਾਂ ਦੀ ਪ੍ਰੋਬਲਮ ਦੇਖੋ, ਉਹਨਾਂ ਦੀ ਪ੍ਰੋਬਲਮ ਹੈਗੀ ਆ, ਉਹਨਾਂ ਦੀ ਪ੍ਰੋਬਲਮ ਹੈਗੀ ਆ ਕਿ ਸਿਸਟਮ ਕ੍ਰੈਸ਼ ਕਰਦਾ। ਪਰ ਉਹਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ, ਤੁਸੀਂ ਚਲੋ ਚਾਹੇ 5 ਮਹੀਨੇ ਸ਼ੁਰੂ ਕੀਤਾ, ਲੇਕਿਨ ਬਹੁਤ ਜਾਣੇ ਹੈਗੇ ਜਿਹੜੇ ਲਾਸਟ ਮਿੰਟ ਤੇ ਸ਼ੁਰੂ ਕਰਦੇ ਆਣ ਕੇ, ਲਾਸਟ ਮਿੰਟ ਤੇ ਸਾਰਾ ਕੁਝ ਕਰਦੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਜੋ ਲਾਸਟ ਮਿੰਟ ਦੇ ਆਣ ਕੇ ਸਾਰਾ ਕੁਝ ਹੁੰਦਾ, ਸੋ ਉਹ ਇੱਦਾਂ ਹੀ ਹੁੰਦਾ। ਔਰ ਸਾਲ ਜਿਹੜਾ ਇੱਕ ਸੀ ਨਾ ਜਨਵਰੀ 6 2020 ਤੋਂ ਲੈ ਕੇ 2021 ਤੱਕ ਇੱਕ ਜਿਹੜਾ ਸਾਲ ਤਾ, ਇਹ ਇਹਨਾਂ ਪ੍ਰੋਬਲਮਾਂ ਨੂੰ ਦੇਖਣ ਨੂੰ, ਚੈੱਕ ਕਰਨ ਨੂੰ, ਇਹਨਾਂ ਪ੍ਰੋਬਲਮਾਂ ਨੂੰ ਅੰਡਰਸਟੈਂਡ ਕਰਨ ਨੂੰ, ਕਿਉਂਕਿ ਨਵਾਂ ਸਿਸਟਮ ਹੈ ਸਾਰਾ। ਇਹਦੇ ਵਿੱਚ ਜੇ ਕਹੀਏ ਵੀ ਸਾਰੀ ਉਹ ਗਲਤੀ ਜਿਹੜੀ ਆ ਉਹਨਾਂ ਦੀ ਹੈਗੀ ਆ, ਯਸ ਡੈਫੀਨੇਟਲੀ ਹੈਗੀ ਆ, ਮੈਕਸੀਮਮ ਗਲਤੀ ਉਹਨਾਂ ਦੀ ਆ। ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਗਲਤੀ ਨਹੀਂ ਗੀ, ਪਰ ਉਹਨਾਂ ਨੇ ਵੀ ਸਿਸਟਮ ਨਵਾਂ ਸ਼ੁਰੂ ਕੀਤਾ, ਉਹਨੂੰ ਵੀ ਚੈੱਕ ਕਰਨ ਨੂੰ, ਚਲਾਉਣ ਨੂੰ, ਹਰ ਚੀਜ਼ ਕਰਨ ਨੂੰ ਟਾਈਮ ਲੱਗਦਾ ਆ। ਸੋ ਡੈਫੀਨੇਟਲੀ ਉਹ ਟਾਈਮ ਹੈਗਾ। ਬਾਕੀ ਕਾਲ ਦੇ ਉੱਤੇ ਕੀਪ ਔਨ ਟਰਾਈ ਕਰਕੇ ਤੁਸੀਂ ਉਹਨਾਂ ਦੇ ਜੇ ਗੈਟ ਥਰੂ ਹੋ ਸਕਦੇ ਆ ਤਾਂ ਡੈਫੀਨੇਟਲੀ ਜਿਹੜਾ ਉਹ ਸੋਲਵ ਹੋ ਜਾਊਗਾ। ਟਾਈਮ ਲੱਗੂਗਾ ਪਰ ਸੋਲਵ ਹੋ ਜਾਊਗਾ ਜੀ। ਥੈਂਕ ਯੂ ਪਰ ਉਹਨਾਂ ਨੂੰ ਆਪਣੀ ਸਾਥ ਦੇਣੀ ਚਾਹੀਦੀ ਹੈ ਥੋੜ੍ਹੀ ਜਿਹੀ, ਜੇ ਇਹ ਕੰਮ ਚੱਲਣਾ, ਜਿੱਦਾਂ ਚਲਾਉਣਾ ਸਾਡੇ ਆਪਰੇਟ ਕਰਨਾ। ਜੀ ਭਾਜੀ ਕਰਨਗੇ ਕਰਦੇ ਪਏ ਆ, ਕਰਨਗੇ। ਇਹ ਟਾਈਮ ਲੱਗੂਗਾ, ਇਹਨੂੰ 2023 ਤੱਕ ਸਾਰਾ ਇਹ ਕੰਪਲੀਟ ਹੋਣਾ ਆ। ਸੋ ਇਹ ਇਹਨਾਂ ਨੇ ਕਾਫੀ ਐਕਸਟੈਂਸ਼ਨਾਂ ਪਹਿਲਾਂ ਵੀ ਕਈ ਚੀਜ਼ਾਂ ਹੀ ਦਿੰਦੇ ਰਹੇ, ਇਹਦੇ ਵਿੱਚ ਵੀ ਇਹਨਾਂ ਨੇ ਦੇ ਛੱਡਣੀਆਂ। ਸੋ ਆਪਾਂ ਨੂੰ ਪਤਾ ਹੀ ਹੈ FMC ਇਸੇ ਦਾ ਕਰਦਾ। ਇਹ ਚ ਰਾਜਗੜ੍ਹ ਐਕਸਟੈਂਸ਼ਨ ਹੈ ਨਹੀਂ ਗੀ, ਇਹ ਚ ਅਜੇ ਕੋਈ ਵੀ ਐਨਫੋਰਸਮੈਂਟ ਨਹੀਂ ਹੋਊਗੀ ਫਿਰ? ਨਹੀਂ, ਐਨਫੋਰਸਮੈਂਟ ਵੀ ਫੁੱਲ ਹੈ ਇਹਦੇ ਵਿੱਚ ਉਹਨਾਂ ਨੇ ਪਹਿਲਾਂ 1 ਸਾਲ ਦਾ ਟਾਈਮ ਦਿੱਤਾ ਹੈਗਾ। ਇਹ ਜਿਹੜਾ 1 ਸਾਲ ਦਾ ਟਾਈਮ ਹੈਗਾ ਆ, ਇਹ ਇਸੇ ਲਈ ਦਿੱਤਾ ਸੀਗਾ ਕਿ ਜਦੋਂ ਆਪਾਂ ਜਨਵਰੀ 2020 ਨੂੰ ਇਹ ਗੱਲ ਕੀਤੀ ਸੀਗੀ, ਉਦੋਂ ਤੋਂ ਸ਼ੁਰੂ ਕਰ ਲੈਣਾ ਚਾਹੀਦਾ ਸੀ, ਉਦੋਂ ਤੋਂ ਸਾਰਿਆਂ ਨੂੰ ਰਜਿਸਟਰ ਹੋਣਾ ਚਾਹੀਦਾ ਸੀਗਾ। ਤੂੰ ਯਕੀਨ ਕਰਨਾ ਹੈ, ਜਿਹੜੀ ਮੇਰੀ ਵੀਡੀਓ ਮੈਂ ਆਪਣੀ YouTube ਦੇ ਉੱਤੇ ਜਿਹੜੀ ਇੰਸਟਰਕਸ਼ਨਲ ਵੀਡੀਓ ਪੰਜਾਬੀ 'ਚ ਪਾਈ ਆ, ਉਹ ਜਨਵਰੀ ਤੋਂ ਲੈ ਕੇ ਤੇ ਆਪਣੇ ਇਸ ਜਨਵਰੀ ਤੱਕ ਉਹਦੇ ਵਿਊਜ਼ ਜਿਹੜੇ ਸੀਗੇ ਉਹ ਮੇਰੇ ਖਿਆਲ 500 ਵਿਊ ਹੋਏ ਸੀਗੇ। ਲੇਕਿਨ ਇਸ ਜਨਵਰੀ ਦੇ ਜਿਹੜੇ ਪਹਿਲੇ ਹਫਤੇ ਦੇ ਵਿੱਚ ਆ, ਉਹਦੇ 3000-4000 ਵਿਊ ਜਿਹੜੇ ਆ ਉਹ ਇੱਕਦਮ ਹੋਏ ਆ। ਸੋ ਬੇਸਿਕਲੀ ਕੀ ਆ ਕਿ ਅਸੀਂ ਲਾਸਟ ਮਿੰਟ ਦੇ ਆਣ ਕੇ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਉਹਦੇ ਵਿੱਚ ਆਬਵੀਅਸਲੀ ਪ੍ਰੋਬਲਮਸ ਆਉਣੀਆਂ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਇੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਇੰਦਰਪਾਲ ਸਿੰਘ ਹੈ, ਫਰੈਜ਼ਨੋ ਤੋਂ ਮੈਂ ਬੋਲ ਰਿਹਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੈਂ ਥੋੜਾ ਰੇਡੀਓ ਹੁਣੇ ਲੇਟ ਲਾਇਆ ਸੀਗਾ। ਕੁਐਸਚਨ ਮੇਰਾ ਡਰੱਗ ਐਨਰੋਲਮੈਂਟ ਦੇ ਨਾਲ ਰਿਲੇਟਡ ਆ। ਵੀ ਹੁਣੇ ਤੁਸੀਂ ਦੱਸ ਰਹੇ ਸੀਗੇ ਵੀ ਕੋਈ ਨਵਾਂ ਲਾ ਆਇਆ ਜਿਹਦੇ ਵਿੱਚ ਉਹ ਐਲਕੋਹਲ ਜਾਂ ਡਰੱਗ ਐਨਰੋਲਮੈਂਟ, ਮੇਰੇ ਕੋਲ ਇਸ ਵੇਲੇ ਰੈਂਡਮ ਟੈਸਟ ਐਨਰੋਲਮੈਂਟ ਤਾਂ ਹੈਗੀ ਹੈ ਇੱਕ ਕੰਪਨੀ ਨਾਲ ਇੱਥੇ ਲੋਕਲ, ਪਰ ਕੀ ਮੈਨੂੰ ਕੋਈ ਵੱਖਰੀ ਐਨਰੋਲਮੈਂਟ ਕਰਾਉਣੀ ਪੈਣੀ ਹੈ ਕਿਸੇ ਹੋਰ ਦੇ ਨਾਲ ਜਿਹੜਾ ਨਵਾਂ ਲਾ ਦੇ ਅਕੋਰਡਿੰਗਲੀ ਹੈ ਜੀ? ਬਿਲਕੁਲ ਜੀ। ਡਰੱਗ ਐਂਡ ਐਲਕੋਹਲ ਦਾ ਜਿਹੜਾ ਲਾਅ ਹੈਗਾ ਉਹ 2020 ਦੇ ਵਿੱਚ ਆਇਆ ਸੀਗਾ ਜਨਵਰੀ ਦੇ ਵਿੱਚ, ਤੇ ਇਹ ਜਿਹੜਾ ਡਰੱਗ ਐਂਡ ਐਲਕੋਹਲ ਦਾ ਲਾਅ ਹੈਗਾ 2015 ਦੇ ਵਿੱਚ ਇਹਨੂੰ
ਲਾਗੂ ਕਰਨਾ ਸੀਗਾ, ਇਹਨੂੰ ਇਹ ਪਾਸ ਹੋਇਆ ਸੀਗਾ ਅਤੇ 2020 ਦੇ ਵਿੱਚ ਲਾਗੂ ਹੋਇਆ, 4 ਸਾਲ ਬਾਅਦ ਲਾਗੂ ਹੋਇਆ। ਸੋ ਇਹ ਲਾਸਟ ਈਅਰ ਲਾਗੂ ਹੋਇਆ ਸੀਗਾ। ਇਹਦੇ ਵਿੱਚ ਤੁਸੀਂ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ 'ਤੇ ਜਾ ਕੇ ਅਤੇ ਉੱਥੇ ਤੁਸੀਂ ਆਪਣਾ ਜਿਹੜਾ ਆ ਇਹ ਸਾਈਨ ਅਪ ਕਰਨਾ ਹੈਗਾ, ਆਪਣਾ ਅਕਾਊਂਟ ਖੋਲ੍ਹਣਾ ਹੈਗਾ। ਕਿਉਂਕਿ ਹੁਣ ਗਾਂ ਤੋਂ ਜਿੱਦਾਂ ਪਹਿਲਾਂ ਤੁਹਾਡਾ ਚੱਲਦਾ ਸੀਗਾ ਕਿ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੁਸੀਂ ਸਿਰਫ ਇੱਥੇ ਲੋਕਲ ਆਪਣੀ ਕਿਸੇ ਬੰਦੇ ਕੋਲ ਜਾ ਕੇ ਅਤੇ ਉੱਥੇ ਉਹਨਾਂ ਦੇ ਨਾਲ ਆਪਣਾ ਤੁਸੀਂ ਕਰਵਾ ਲੈਂਦੇ ਸੀਗੇ, ਟੈਸਟ ਕਰਵਾ ਲੈਂਦੇ ਸੀਗੇ। ਹੁਣ ਤੁਹਾਨੂੰ ਇਲੈਕਟ੍ਰੋਨਿਕਲੀ ਰਜਿਸਟਰਡ ਹੋਣਾ ਪੈਣਾ ਆ। ਸੋ ਇਲੈਕਟ੍ਰੋਨਿਕਲੀ ਜਦੋਂ ਤੁਸੀਂ ਰਜਿਸਟਰਡ ਹੁੰਦੇ ਆ ਤਾਂ ਫਿਰ ਤੁਹਾਨੂੰ ਜਿਹੜਾ ਆ ਉਹ ਸਾਰਾ ਕੁਝ ਇਲੈਕਟ੍ਰੋਨਿਕਲੀ ਕਰਨਾ ਪੈਂਦਾ ਆ। ਸੋ ਉਹ ਸਾਰਾ ਕੁਛ ਹੈ ਜੀ। ਉਹਦੇ ਲਈ ਮੈਂ ਆ ਜਿਹੜੀ ਫੇਸਬੁੱਕ ਹੈਗਾ ਇੱਥੇ ਫਿਰ ਤੋਂ ਦੁਬਾਰਾ ਤੋਂ ਤੁਹਾਡੀ ਇੰਸਟਰਕਸ਼ਨ ਵੀਡੀਓ ਪਾ ਦਿੰਦਾ ਆ। ਤੁਸੀਂ ਇੱਕ ਵਾਰੀ ਜਾ ਕੇ ਆਪਣੀ ਇੰਸਟਰਕਸ਼ਨ ਵੀਡੀਓ ਦੇਖ ਕੇ ਅਤੇ ਤੁਸੀਂ ਉਹਦੇ ਬਾਅਦ ਉਹਨੂੰ ਸਾਈਨ ਅਪ ਕਰ ਸਕਦੇ ਆ ਜੀ। ਅਤੇ ਉੱਦਾਂ ਵੈਬਸਾਈਟ ਜ਼ਰੂਰ ਦੱਸ ਦਿਓ ਰਮਨ ਜੀ ਵੀ ਕਿਹੜੀ ਵੈਬਸਾਈਟ 'ਤੇ ਜਾ ਕੇ ਕਰਨਾ। ਕਈ ਵਾਰੀ ਚਲੋ ਬੰਦਾ ਉੱਥੇ ਜਾ ਕੇ ਖੁਦ ਵੀ ਟਰਾਈ ਕਰ ਸਕਦਾ। ਹਾਂਜੀ, ਨਹੀਂ ਉਹ ਜਿਹੜੀ ਵੀਡੀਓ ਹੈਗੀ ਆ, ਵੀਡੀਓ ਦੇ ਵਿੱਚ ਸਾਰਾ ਇਹੋ ਹੀ ਸਮਝਾਇਆ ਗਿਆ ਕਿ ਕਿਹੜੀ ਵੈਬਸਾਈਟ 'ਤੇ ਸਟੈਪ ਬਾਏ ਸਟੈਪ ਜਾ ਕੇ ਤੁਸੀਂ ਕਿੱਥੇ ਤੁਸੀਂ ਸਾਈਨ ਅਪ ਕਰਨਾ ਸਾਰਾ ਹੀ। ਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸੋ ਬਿਲਕੁਲ ਜਿਹੜੀ ਇਹ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ ਜਿਹੜੀ ਹੈਗੀ ਆ clearinghouse.fmcsa.dot.gov ਇਹਦੇ 'ਤੇ ਜਾ ਕੇ ਜਿਹੜਾ ਉਹ ਤੁਸੀਂ ਕਰਨਾ। ਅਤੇ ਬਾਕੀ ਜਿਹੜਾ ਪੰਜਾਬੀ ਰੇਡੀਓ USA ਦਾ ਇਸ ਟਾਈਮ ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ ਫੇਸਬੁੱਕ ਦੇ ਉੱਤੇ, ਉਸ ਦੇ ਕੌਮੈਂਟਸ ਦੇ ਵਿੱਚ ਇਸ ਲਿੰਕ ਨੂੰ ਜਿਹੜਾ ਉਹ ਪਾ ਦਿੱਤਾ ਗਿਆ ਹੈ, ਜਿਹੜੀ ਵੀਡੀਓ ਇੰਸਟਰਕਸ਼ਨਲ ਵੀਡੀਓ ਆ, ਤਾਂ ਜੋ ਤੁਸੀਂ ਜਿਹੜਾ ਆ ਜਦੋਂ ਮਰਜ਼ੀ ਉਸ ਨੂੰ ਦੇਖ ਸਕੋ ਅਤੇ ਉਸ ਨੂੰ ਦੇਖ ਕੇ ਤੁਸੀਂ ਉਸ ਸਟੈਪਸ ਨੂੰ ਫੋਲੋ ਕਰਦੇ ਹੋਏ ਜਿਹੜਾ ਉਹ ਹੋਰ ਰਜਿਸਟਰ ਕਰ ਸਕੋ। ਇੱਕ ਚੀਜ਼ ਮੈਂ ਜ਼ਰੂਰ ਇਸ ਦੇ ਵਿੱਚ ਰਮਨ ਹੁਣ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹ ਜਦੋਂ ਰਜਿਸਟਰ ਕਰਨ ਦੇ ਲਈ ਤੁਹਾਨੂੰ ਕੋਈ ਡਾਕੂਮੈਂਟ ਕਿਹੜੇ ਨੰਬਰਸ MC ਨੰਬਰ ਵੋ ਉਸ ਤੋਂ ਇਲਾਵਾ ਵੀ ਹੋਰ ਕੁਛ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਆ ਜਾਂ ਬੰਦੇ ਨੂੰ ਕੁਛ ਜ਼ਿਆਦਾ ਇਕੱਠਾ ਕਰਨ ਦੀ ਜ਼ਰੂਰਤ ਨਹੀਂ? ਨਹੀਂ, ਜਿੰਨਾ ਕਿ ਤੁਹਾਡਾ ਕੰਪਨੀ ਦਾ ਜੋ ਵੀ ਇਹਦੇ 'ਚ ਜੋ ਕੁਛ ਵੀ ਚਾਹੀਦਾ ਆਲਰੇਡੀ ਮੋਸਟਲੀ ਲੋਕਾਂ ਕੋਲ ਹੁੰਦਾ ਆ। ਮੋਸਟਲੀ ਜਿਹੜੀਆਂ ਕੰਪਨੀਆਂ ਉਹਨਾਂ ਦੇ ਕੋਲ ਹੁੰਦਾ ਆ। ਮੋਸਟਲੀ ਜਿਹੜੀਆਂ ਕੰਪਨੀਆਂ ਸੀ ਰਾਜਕਰਨ ਯੂਜਲੀ ਇਹ ਚੀਜ਼ਾਂ ਜਿਹੜੀਆਂ ਨਾ ਅਣਗਹਿਲੀ ਕਰ ਜਾਂਦੀਆਂ ਸੀ, ਪਹਿਲਾਂ ਆਉਂਦੀਆਂ ਸੀ, ਜਾਂ ਜਿਹੜੇ ਬੰਦੇ ਤੁਹਾਡਾ ਪੇਪਰ ਫਾਈਲ ਕਰਦੇ ਉਹਨਾਂ ਦੇ ਕੋਲ ਪਿਨ ਨੰਬਰ ਹੁੰਦਾ ਆ, ਜਾਂ ਕਿਸੇ ਕੋਈ ਚੀਜ਼ਾਂ ਇਹਨਾਂ ਸਕੈਟਰਡ ਹੁੰਦੀਆਂ ਸੀਗੀਆਂ। ਹੁਣ ਉਹ ਥੋੜ੍ਹੀਆਂ ਚੀਜ਼ਾਂ ਔਰਗਨਾਈਜ਼ ਕਰਨੀਆਂ ਪੈਣੀਆਂ। ਜਿਹੜੇ 2 ਚੀਜ਼ਾਂ ਇਹਦੇ ਵਿੱਚ ਹੈਗੀਆਂ, ਠੀਕ ਹੈ ਨਾ, ਜਦੋਂ ਤੁਸੀਂ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਨੂੰ ਸਾਈਨ ਅਪ ਕਰਦੇ ਆ ਉਦੋਂ ਤੁਹਾਨੂੰ ਆਪਣਾ ਜਿਹੜਾ ਅਕਾਊਂਟ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ ਉਹ ਤੁਹਾਨੂੰ FMCSA ਦੇ ਪੋਰਟਲ ਦੇ ਨਾਲ ਅਟੈਚ ਕਰਨਾ ਪੈਣਾ ਆ। ਠੀਕ ਆ, ਉਹ 2 ਸਟੈਪ ਹੈਗੇ ਆ। ਦੋਨੋਂ ਸਟੈਪ ਆਪਾਂ ਵੀਡੀਓ ਦੇ ਵਿੱਚ ਸਮਝਾਏ ਆ ਕਿ ਕਿਵੇਂ ਕਰਨੇ ਆ। ਪਰ ਜੇ ਕਈ ਵਾਰੀ ਤੁਹਾਡੇ ਕੋਲ ਜਿਹੜਾ FMCSA ਦਾ ਵੈਬ ਪੋਰਟਲ ਹੈਗਾ ਉਹਦਾ ਨੰਬਰ ਜਾਂ ਉਹਦਾ ਅਕਾਊਂਟ ਨੰਬਰ ਉਹ ਨਹੀਂ ਹੁੰਦਾ, ਕਿਉਂਕਿ ਉਹ ਤੁਹਾਡੇ ਜਿਹੜੇ ਪੇਪਰ ਕਰਦੇ ਆ ਜਾਂ ਤੁਹਾਡੇ ਜਿਹੜੇ ਸਾਰਾ ਕੰਮ ਕਰਦੇ ਉਹਨਾਂ ਦੇ ਕੋਲ ਪਿਨ ਨੰਬਰ ਹੁੰਦਾ ਹੈ। ਸੋ ਮੇਕ ਸ਼ੋਰ ਉਹ ਚੀਜ਼ਾਂ ਜਿਹੜੀਆਂ ਤੁਸੀਂ ਪਹਿਲਾਂ ਰਿਕਵਰ ਕਰ ਰਹੀਆਂ ਇਹਨੂੰ ਸਾਈਨ ਅਪ ਕਰਨ ਤੋਂ। ਸੋ ਉਹਦਾ ਮਤਲਬ ਇਹ ਹੈ ਰਾਜਕਰਨ ਕਿ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ ਉਹ ਤੁਹਾਡੇ FMCSA ਅਕਾਊਂਟ ਨਾਲ ਜੇ ਜੁੜਿਆ ਹੋਊਗਾ ਤੇ ਤੁਹਾਨੂੰ ਰੋਡ ਸਾਈਡ ਇੰਸਪੈਕਸ਼ਨ ਦੇ ਉੱਤੇ ਪ੍ਰੋਬਲਮ ਨਹੀਂ ਆਊਗੀ। ਜੇ ਤੁਹਾਡਾ ਉਹ ਦੋਨੋਂ ਅਕਾਊਂਟ ਅਟੈਚ ਨਹੀਂ ਹੈਗੇ ਫਿਰ ਤੁਹਾਨੂੰ ਰੋਡ ਸਾਈਡ ਸਰਵਿਸ, ਰੋਡ ਸਾਈਡ ਇੰਸਪੈਕਸ਼ਨ ਜਦੋਂ ਹੁੰਦੀ ਆ ਉਦੋਂ ਤੁਹਾਨੂੰ ਇਹਦੇ ਵਿੱਚ ਇਸ਼ੂਜ਼ ਆ ਸਕਦੇ ਆ, ਪ੍ਰੋਬਲਮਸ ਆ ਸਕਦੀਆਂ। ਸੋ ਮੇਕ ਸ਼ੋਰ ਕਿ ਉਹ ਤੁਹਾਨੂੰ ਉੱਥੇ ਕਹਿਣਗੇ ਕਿ ਠੀਕ ਹੈ ਤੁਸੀਂ ਹੁਣ ਨਹੀਂ ਅਟੈਚ ਕਰਨਾ, ਨਾ ਕਰੋ, ਬਾਅਦ 'ਚ ਕਰ ਲਿਓ, ਲੇਕਿਨ ਬਾਅਦ ਦੇ ਵਿੱਚ ਜਾ ਕੇ ਫਿਰ ਇੱਕ ਵਾਰੀ ਪੁੱਛਣਗੇ ਕਿ ਤੁਸੀਂ ਦੁਬਾਰਾ ਅਟੈਚ ਕਰਨਾ ਕਿ ਨਹੀਂ ਕਰਨਾ। ਪਰ ਉਸ ਤੋਂ ਬਾਅਦ ਵੀ ਜੇ ਤੁਸੀਂ ਅਟੈਚ ਨਹੀਂ ਕਰਦੇ ਤੁਹਾਡਾ ਅਕਾਊਂਟ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਖੁੱਲ੍ਹ ਜੂਗਾ, ਪਰ ਅਲਟੀਮੇਟਲੀ ਤੁਹਾਨੂੰ ਲੇਟਰ ਆਨ ਇਸ਼ੂ ਆਉਣਗੇ, ਉਹ ਕਰਨਾ ਪਊਗਾ ਤੁਹਾਨੂੰ। ਜੀ ਰਾਜਕਰਨ ਜੀ, ਅਤੇ ਆਪਾਂ ਜਿਹੜੇ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਰਿਆਂ ਨੂੰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਰਮਨ ਜੀ, ਮੈਂ ਸਵਾਲ ਸੀਗਾ ਮੇਰਾ ਵੀ ਜਿਹੜਾ ਆਪਣੇ ਹਾਫ ਆਵਰ ਦੀ ਬ੍ਰੇਕ ਹੁੰਦੀ ਆ 8 ਘੰਟਿਆਂ 'ਚ, ਆਪਾਂ ਨੂੰ ਲੋਡਿੰਗ ਟਾਈਮ 'ਚ ਵੀ ਪਾ ਸਕਦੇ ਆ ਕਿ ਜਾਂ ਹਾਫ ਆਵਰ ਬ੍ਰੇਕ ਜਿਹੜੀ ਹੈ ਰੈਸਟ ਬ੍ਰੇਕ ਔਰ ਅਲੱਗ ਲੈਣੀ ਪਊਗੀ ਲੋਡਿੰਗ ਤੋਂ ਬਿਨਾਂ? ਨਹੀਂ ਜੀ, ਉਹ ਲੋਡਿੰਗ 'ਚ ਹੁਣ ਪੈ ਜਾਂਦੀ ਹੈ ਕਿਉਂਕਿ ਪਹਿਲਾਂ ਸੀਗੀ, ਉਹ ਜਿਹੜਾ ਹੁਣ ਇਹਦੇ ਚੇਂਜਸ ਆਈਆਂ ਸੀ ਉਹਦੇ ਵਿੱਚ ਹੋ ਸਕਦੀ ਹੈ। ਅੱਛਾ ਜੀ, ਮਿਹਰਬਾਨੀ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਰਾਜਗੜ੍ਹ ਆਪਾਂ ਨੂੰ ਮਨਵੀਰ ਗਿੱਲ ਹੋਣਾ ਦਾ ਇੱਕ ਆਇਆ ਵੀ ਕਲੀਨਿੰਗ ਹਾਊਸ, ਕਲੀਨਿੰਗ ਨਹੀਂ ਭਾਜੀ ਕਲੀਅਰਿੰਗ ਹਾਊਸ ਆ, ਜਨਵਰੀ 12 ਨੂੰ ਤੁਸੀਂ ਖੋਲ੍ਹਿਆ, ਦੈਟਸ ਫਾਈਨ, ਤੁਸੀਂ ਖੋਲ੍ਹਿਆ ਹੁਣ ਸਾਰੇ, ਤੁਸੀਂ ਸਾਰੀਆਂ ਚੀਜ਼ਾਂ ਕਰ ਲਈਆਂ, ਸੋ ਯੂ ਗਨ ਬੀ ਓਕੇ। ਸੋ ਉਹਦੀ ਕੋਈ ਵਾਇਲੇਸ਼ਨ ਨਹੀਂ ਹੈਗੀ, ਇੱਦਾਂ ਦੀ ਕੋਈ ਵਾਇਲੇਸ਼ਨ ਨਹੀਂ ਹੈਗੀ ਕਿ ਜੇ ਤੁਸੀਂ 5 ਤਰੀਕ ਤੋਂ 6 ਤਰੀਕ ਤੋਂ ਬਾਅਦ ਖੋਲ੍ਹਿਆ ਹੈਗਾ, ਐਜ਼ ਲੌਂਗ ਐਜ਼ ਤੁਹਾਡਾ ਅਕਾਊਂਟ ਖੁੱਲ੍ਹ ਗਿਆ। ਯੈਸ, ਉਹ ਤੁਹਾਨੂੰ ਕਹਿਣਗੇ ਤੁਸੀਂ ਲੇਟ ਖੋਲ੍ਹਿਆ, ਪਰ ਐਜ਼ ਲੌਂਗ ਐਜ਼ ਤੁਹਾਡਾ ਅਕਾਊਂਟ ਖੁੱਲ੍ਹ ਗਿਆ ਯੂ ਆਰ ਫਾਈਨ।
ਜੀ। ਅਤੇ ਇਹਦੇ ਵਿੱਚ ਰਮਨ ਜੀ ਜਦੋਂ ਅਕਾਊਂਟ ਜਿੱਦਾਂ ਤੁਸੀਂ ਕਿਹਾ ਵੀ ਚਾਹੇ ਲੇਟ ਵੀ ਖੁੱਲ੍ਹ ਗਿਆ ਆ, ਜੇ ਕੁਐਰੀ ਕਰਦੇ ਆ ਅਤੇ ਜੇ ਉਦੋਂ ਨਹੀਂ ਹੈਗਾ ਤਾਂ ਫਾਈਨ ਹੈਗਾ? ਨਹੀਂ, ਦੇਖੋ ਦੋ ਚੀਜ਼ਾਂ ਆ ਕਿ ਜੇ ਟਰੱਕਿੰਗ ਕੰਪਨੀ ਦਾ ਇੰਪਲੋਇਰ ਦਾ ਅਕਾਊਂਟ ਨਹੀਂ ਹੈਗਾ, ਠੀਕ ਹੈ, ਜੇ ਟਰੱਕਿੰਗ ਕੰਪਨੀ ਦਾ ਅਕਾਊਂਟ ਨਹੀਂ ਹੈਗਾ ਉਹ ਡਰਾਈਵਰ ਹਾਇਰ ਨਹੀਂ ਕਰ ਸਕਦੇ, ਠੀਕ ਹੈ, ਸਿੰਪਲ ਇਜ਼ ਦੈਟ। ਜੇ ਡਰਾਈਵਰ ਦਾ ਅਕਾਊਂਟ ਨਹੀਂ ਹੈਗਾ, ਡਰਾਈਵਰ ਦਾ FMC ਦਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਪੋਰਟਲ 'ਤੇ ਅਕਾਊਂਟ ਨਹੀਂ ਹੈਗਾ ਅਤੇ ਸਿੰਪਲੀ ਉਹ ਹਾਇਰ ਨਹੀਂ ਹੋ ਸਕਦਾ, ਜੋਬ ਨਹੀਂ ਲੈ ਸਕਦਾ। ਸੋ ਇਹ ਦੋਨੋਂ ਜਿਹੜੇ ਘਰ ਹੈਗੇ ਆ ਦੋਨਾਂ ਨੂੰ ਅਲਟੀਮੇਟਲੀ ਇਹਨੂੰ ਕੰਪਲੀਟ ਕਰਨਾ ਪੈਣਾ ਆ। ਸੋ ਜਿਹੜੀ ਟਰੱਕਿੰਗ ਕੰਪਨੀ ਹੈਗੀ ਹੈ, ਯੈਸ, ਨਾ ਤਾਂ ਉਹ ਡਰਾਈਵਰ ਹਾਇਰ ਕਰ ਸਕਦੇ ਆ ਕਿਉਂਕਿ ਤੁਹਾਡਾ ਅਕਾਊਂਟ ਨਹੀਂ ਹੈਗਾ, ਤੁਸੀਂ ਕੁਐਰੀ ਨਹੀਂ ਪੁੱਲ ਕਰ ਸਕਦੇ। ਤੁਸੀਂ ਇੱਦਾਂ ਨਹੀਂ ਗਾ ਵੀ ਤੁਹਾਡੇ ਕੋਲ ਅਕਾਊਂਟ ਨਹੀਂ ਹੈਗਾ ਚੱਲ ਦੂਜੀ ਕੰਪਨੀ ਦੇ ਨਾਂ 'ਤੇ ਉੱਧਰੋਂ ਕਿਤੇ ਉਹ ਕੁਐਰੀ ਪੁੱਲ ਕਰ ਲਓ, ਇੱਦਾਂ ਨਹੀਂ ਕਰਦੇ। ਤੁਹਾਡੇ ਆਪਣੀ ਕੰਪਨੀ ਦੇ ਨਾਂ 'ਤੇ ਹੀ ਕੁਐਰੀ ਪੁੱਲ ਹੋਣੀ ਆ। ਸੋ ਜਿਹੜਾ ਡਰਾਈਵਰ ਹੈਗਾ ਜੇ ਉਹਦੇ ਕੋਲ ਅਕਾਊਂਟ ਨਹੀਂ ਹੈਗਾ ਅਤੇ ਉਹ ਜੇ ਵੀ ਕਿਸੇ ਟਰੱਕਿੰਗ ਕੰਪਨੀ ਕੋਲ ਜਦੋਂ ਉਹਨੇ ਜੋਬ ਕਰਨੀ ਆ ਉਹਨਾਂ ਨੇ ਉਹਦੇ ਕੋਲ ਆਥੋਰਾਈਜੇਸ਼ਨ ਮੰਗਣੀ ਆ ਕੁਐਰੀ ਪੁੱਲ ਕਰਨ ਦੀ, ਜੇ ਉਹਦੇ ਕੋਲ ਅਕਾਊਂਟ ਨਹੀਂ ਹੈਗਾ ਅਤੇ ਉਹ ਆਥੋਰਾਈਜੇਸ਼ਨ ਜਿਹੜੀ ਆ ਫਿਰ ਸਾਰਾ ਜਿਹੜਾ ਕੰਮ ਆ ਇਹ ਵੀਆ ਮੇਲ ਹੋਣਾ ਆ ਜੇ ਉਹਦਾ ਅਕਾਊਂਟ ਨਹੀਂ ਹੈਗਾ, ਠੀਕ ਆ। ਸੋ ਵੀਆ ਰੈਗੂਲਰ US ਮੇਲ। ਸੋ ਉਹਦੇ ਨਾਲ ਜੇ ਉੱਤੇ 15 ਦਿਨ ਲੱਗ ਜਾਂਦੇ ਆ, 30 ਦਿਨ ਲੱਗ ਜਾਂਦੇ ਆ ਸਾਰੀਆਂ ਮੇਲ ਵਾਪਸ ਆਉਣ ਨੂੰ ਕਰਨ ਨੂੰ, ਅਤੇ ਉਹਨੂੰ ਸਾਰਾ ਜਿਹੜਾ ਆ ਉਹ ਉਹਨਾਂ ਟਾਈਮ ਵੇਟ ਕਰਨਾ ਪਊਗਾ ਜੋਬ ਲਈ। ਜੀ ਜੀ। ਆਪਣੇ ਅਗਲੇ ਕਾਲਰ ਨੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀ ਕਿ ਜਿੱਦਾਂ ਮੈਂ ਜੋਬ ਕਰਦਾ ਕੰਪਨੀ 'ਚ ਲੱਗੇ ਨੂੰ 15 ਸਾਲ ਹੋ ਗਏ ਆ, ਤੇ ਉਹਨੇ ਸਭ ਤੋਂ ਇਹ ਪੇਪਰ ਸਾਈਨ ਕਰਾਇਆ ਆਪਣੇ ਡਰੱਗ ਐਂਡ ਐਲਕੋਹਲ ਦੇ ਵਿੱਚ ਜਿੱਦਾਂ ਵੀ ਕੰਪਨੀ ਫੁੱਲ ਕਰ ਸਕਦੀ ਆ, ਵੀ ਸਾਨੂੰ ਵੀ ਭਾਜੀ ਕੋਈ ਬਣਾਉਣਾ ਪੈਣਾ ਉਹਦੇ ਵਾਸਤੇ? ਨਹੀਂ ਭਾਅ ਜੀ, ਤੁਹਾਨੂੰ ਨਹੀਂ ਕੋਈ ਲੋੜ ਹੈਗੀ ਕਿਉਂਕਿ ਇਹ ਕੰਪਨੀ ਦੀ ਜ਼ਰੂਰਤ ਹੈਗੀ ਆ, ਕੰਪਨੀ ਦੀ ਰਿਕੁਆਇਰਮੈਂਟ ਹੈਗੀ ਆ ਇਹ ਕੰਮ ਦੀ। ਤੁਹਾਡੀ ਕੋਈ ਜ਼ਰੂਰਤ ਨਹੀਂ ਹੈਗੀ, ਤੁਸੀਂ ਇੱਦਾਂ ਦਾ ਜਿਹੜਾ ਆ ਕੋਈ ਵੀ ਪੇਪਰ ਤੁਹਾਨੂੰ ਰੱਖਣ ਦੀ ਲੋੜ ਜਾਂ ਬਣਾਉਣ ਦੀ ਲੋੜ ਹੈ। ਓਕੇ, ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਗਲੇ ਕਾਲਰ ਨੇ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਮੈਂ ਇੱਕ ਹੀ ਟਰੱਕ ਆਪ ਹੀ ਚਲਾਉਂਦਾ ਅਤੇ ਮੈਂ ਆਪਣਾ ਅਕਾਊਂਟ ਬਣਾ ਲਿਆ ਸੀਗਾ ਅਤੇ ਕੰਪਨੀ ਦਾ ਵੀ ਮੈਨੂੰ ਬਣਾਉਣਾ ਪੈਣਾ? ਜੀ ਤੁਸੀਂ ਓਨਰ ਆਪਰੇਟਰ ਹੈਗੇ ਆ ਅਤੇ ਤੁਸੀਂ ਜਿਹੜੀ ਕੰਪਨੀ ਹੈਗੀ ਤੁਹਾਡੇ ਨਾਂ 'ਤੇ ਹੈਗੀ ਆ? ਹਾਂਜੀ ਹਾਂਜੀ, ਮੇਰੇ ਨਾਂ 'ਤੇ ਹੈ ਜੀ। ਹਾਂਜੀ, ਫਿਰ ਤੁਸੀਂ ਐਜ਼ ਆ ਓਨਰ ਆਪਰੇਟਰ ਸਾਈਨ ਅਪ ਕਰਨਾ ਸੀਗਾ ਉੱਥੇ। ਐਜ਼ ਤੁਸੀਂ ਡਰਾਈਵਰ ਕੀਤਾ ਜਾਂ ਕਿ ਤੁਸੀਂ ਐਜ਼ ਆ ਓਨਰ ਆਪਰੇਟਰ ਸਾਈਨ ਅਪ ਕੀਤਾ? ਮੇਰੇ ਖਿਆਲ 'ਚ ਡਰਾਈਵਰ ਕੀਤਾ ਅਤੇ ਓਨਰ 'ਚ ਕਰਾਵਾਂ? ਹਾਂਜੀ, ਤੁਹਾਨੂੰ ਓਨਰ ਐਜ਼ ਆ ਓਨਰ ਆਪਰੇਟਰ ਸਾਈਨ ਅਪ ਕਰਨਾ ਪੈਣਾ ਕਿਉਂਕਿ ਓਨਰ ਆਪਰੇਟਰ ਦੇ ਤੌਰ 'ਤੇ ਹੀ ਤੁਹਾਡਾ ਜਿਹੜਾ ਅਕਾਊਂਟ ਹੈਗਾ ਆ, ਜੇ ਤੁਹਾਡੀ ਕੰਪਨੀ ਤੁਹਾਡੇ ਨਾਂ 'ਤੇ ਆ। ਹਾਂ, ਜੇ ਕੰਪਨੀ ਤੁਹਾਡੇ ਕਿਸੇ ਹੋਰ ਫੈਮਿਲੀ ਮੈਂਬਰ ਦੇ ਨਾਂ 'ਤੇ ਆ, ਤੁਸੀਂ ਉਹ 'ਚ ਕੰਮ ਕਰਦੇ ਆ, ਫਿਰ ਤੁਹਾਨੂੰ ਐਜ਼ ਆ ਡਰਾਈਵਰ ਸਾਈਨ ਅਪ ਕਰਨਾ ਪੈਣਾ, ਤੁਹਾਡੇ ਫੈਮਿਲੀ ਮੈਂਬਰ ਨੂੰ ਐਜ਼ ਆ ਫਲੀਟ ਸਾਈਨ ਕਰਨਾ ਪੈਣਾ, ਐਜ਼ ਆ ਕੰਪਨੀ ਸਾਈਨ ਕਰਨਾ ਪੈਣਾ। ਸੋ ਪਰ ਜੇ ਤੁਸੀਂ ਓਨ ਕਰਦੇ ਅਤੇ ਤੁਸੀਂ ਚਲਾਉਂਦੇ ਆ ਫਿਰ ਤੁਹਾਨੂੰ ਐਜ਼ ਆ ਓਨਰ ਆਪਰੇਟਰ ਸਾਈਨ ਕਰਨਾ ਪੈਣਾ। ਉਹਦੇ ਵਿੱਚ ਇੱਕ ਆਪਸ਼ਨ ਆਉਂਦੀ ਆ ਜਿੱਥੇ ਤੁਸੀਂ ਸ਼ੁਰੂ ਕਰਦੇ ਆ ਅਤੇ ਉੱਥੇ ਥੱਲੇ ਆਪਸ਼ਨ ਆਉਂਦੀ ਹੈ ਕਿ ਆਰ ਯੂ ਆ ਓਨਰ ਆਪਰੇਟਰ। ਅਤੇ ਮੈਂ ਇੱਥੇ ਨਾ ਇੱਕ ਰਾਜ ਇਸੇ ਸਵਾਲ ਦੇ ਵਿੱਚ ਇੱਕ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਇਸ਼ੂ ਹੈਗਾ ਕਿ ਕੰਪਨੀ ਜਦੋਂ ਓਨਰ ਆਪਰੇਟਰ ਦਾ ਹੁੰਦਾ ਆ, ਹਰ ਇੱਕ ਬੰਦਾ ਕਹਿ ਦਿੰਦਾ ਕਿ ਜਾਂ ਉਹਦੇ ਬੱਚੇ ਦੇ ਨਾਂ 'ਤੇ ਆ ਜਾਂ ਵਾਈਫ ਦੇ ਜਾਂ ਮਦਰ ਦੇ ਕਿਸੇ ਦੇ ਨਾਂ 'ਤੇ, ਫਾਦਰ ਦੇ ਨਾਂ 'ਤੇ ਕੰਪਨੀ ਹੈ, ਠੀਕ ਆ, ਅਤੇ ਉਹ ਆਪਣੇ ਆਪ ਨੂੰ ਓਨਰ ਆਪਰੇਟਰ ਹੀ ਆ, ਓਨਰ ਆਪਰੇਟਰ ਹੀ ਕਹਿੰਦੇ ਆ ਸਾਰੇ, ਹੈ ਨਾ, ਬਟ ਕੰਪਨੀ ਉਹਨਾਂ ਦੇ ਨਾਂ 'ਤੇ ਨਹੀਂ ਹੈਗੀ। ਸੋ ਜੇ ਕੰਪਨੀ ਉਹਨਾਂ ਦੇ ਨਾਂ 'ਤੇ ਨਹੀਂ ਹੈਗੀ ਤਾਂ ਉਹਨਾਂ ਨੂੰ ਸੈਪਰੇਟ ਆਪਣਾ ਅਕਾਊਂਟ ਐਜ਼ ਆ ਡਰਾਈਵਰ ਅਤੇ ਕੰਪਨੀ ਦਾ ਅਕਾਊਂਟ ਐਜ਼ ਆ ਡਿਫਰੈਂਟ ਐਜ਼ ਆ ਕੰਪਨੀ ਖੋਲ੍ਹਣਾ ਪੈਣਾ ਆ। ਸੋ ਉਹਦੇ ਵਿੱਚ ਵੀ ਅੱਗੇ ਜਾ ਕੇ ਉਹਨਾਂ ਨੂੰ ਐਜ਼ ਆ ਆਪਣੀ ਡਰਾਈਵਰ ਫਾਈਲ ਪੂਰੀ ਕੰਪਲੀਟ ਉਹਦੇ ਵਿੱਚ ਰੱਖਣੀ ਚਾਹੀਦੀ ਆ, ਰੱਖਣੀ ਪੈਂਦੀ ਆ, ਰਿਕੁਆਇਰਡ ਆ। ਸੋ ਇਹ ਓਨਰ ਆਪਰੇਟਰ ਦੇ ਵਿੱਚ ਜਿਹੜਾ ਇਹ ਭਰਮ ਭੁਲੇਖਾ ਹੈਗਾ ਕਿ ਮੈਂ ਓਨਰ ਆਪਰੇਟਰ ਆ, ਮੇਰੀ ਕੰਪਨੀ ਆ, ਚਾਹੇ ਉਹ ਕੰਪਨੀ ਤੁਹਾਡੀ ਵਾਈਫ ਦੇ ਨਾਂ 'ਤੇ ਆ ਜਾਂ ਮਦਰ ਦੇ ਆ ਜਾਂ ਬੱਚੇ ਦੇ ਨਾਂ 'ਤੇ ਆ, ਪਰ ਮੇਰੀ ਕੰਪਨੀ ਆ, ਹੈ ਨਾ, ਪਰ ਨਹੀਂ, ਉਹਦੇ 'ਚ ਇੱਦਾਂ ਨਹੀਂ ਹੁੰਦਾ। ਸੋ ਜਿਹਦੇ ਨਾਂ 'ਤੇ ਕੰਪਨੀ ਆ ਉਹਦੇ ਨਾਂ 'ਤੇ ਆ, ਤੁਸੀਂ ਐਜ਼ ਆ ਡਰਾਈਵਰ ਆ, ਤੁਹਾਨੂੰ ਆਪਣੀ ਡਰਾਈਵਰ ਫਾਈਲ ਵੀ ਕੰਪਲੀਟ ਕਰਨੀ ਪੈਣੀ ਆ, ਤੁਹਾਨੂੰ ਆਪਣਾ ਜਿਹੜਾ ਡਰੱਗ ਐਂਡ ਐਲਕੋਹਲ ਦਾ ਸੈਪਰੇਟ ਅਕਾਊਂਟ ਖੋਲ੍ਹਣਾ ਪੈਣਾ, ਕੰਪਨੀ ਨੂੰ ਸੈਪਰੇਟ ਖੋਲ੍ਹਣਾ ਪੈਣਾ। ਠੀਕ, ਥੈਂਕ ਯੂ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਰਮਨ ਜੀ, ਮੇਰਾ ਇੱਕ ਹੋਰ ਕੁਐਸਚਨ ਆ ਵੀ ਮੈਂ ਹੈਗਾ ਓਨਰ ਆਪਰੇਟਰ ਹਾਂ ਪਰ ਮੇਰੀ ਲੀਜ਼ ਕੰਪਨੀ ਨੇ ਕੀਤੀ ਹੋਈ ਆ, ਅਤੇ ਮੈਨੂੰ ਵੀ ਆਪਣਾ ਐਜ਼ ਏ ਓਨਰ ਆਪਰੇਟਰ ਖੋਲ੍ਹਣਾ ਪਊਗਾ ਜਾਂ ਕਿ ਜਿਹੜੀ ਕੰਪਨੀ ਨਾਲ ਮੈਂ ਲੀਜ਼ ਕੀਤੀ ਹੋਈ ਆ ਉਹਨਾਂ ਨੇ ਸਾਡੇ ਕੋਲ ਸਾਈਨ ਤੱਕ ਕਰਾ ਲਏ ਸੀਗੇ ਕਿ ਉਹ ਇਨਫ ਆ?
ਹੁਣ ਇੱਥੇ ਆਣ ਕੇ ਨਾ ਇਹ ਕੰਪਲੀਕੇਸ਼ਨ ਪੈਦਾ ਹੋ ਜਾਂਦੀ ਆ ਭਾਜੀ ਕਿ ਉਹ ਕੰਪਨੀ ਤੁਹਾਨੂੰ ਕਿਵੇਂ ਟਰੀਟ ਕਰ ਰਹੀ ਆ। ਕੰਪਨੀ ਤੁਹਾਨੂੰ ਐਜ਼ ਅ ਓਨਰ ਆਪਰੇਟਰ ਟਰੀਟ ਕਰ ਰਹੀ ਆ ਜਾਂ ਕੰਪਨੀ ਐਜ਼ ਅ ਤੁਹਾਨੂੰ ਡਰਾਈਵਰ EMPLOYE ਟਰੀਟ ਕਰ ਰਹੀ ਆ। ਜੇ ਉਹਨਾਂ ਨੇ ਤੁਹਾਡੇ ਸਾਈਨ ਲਏ ਆ ਦੈਟ ਮੀਨਸ ਕਿ ਤੁਸੀਂ ਉਹਨਾਂ ਦੇ ਸਾਈਨ ਲਾਏ ਹੋਏ ਆ, ਤੁਸੀਂ ਉਹਨਾਂ ਦਾ ਸਾਰਾ ਕੁਛ ਕੀਤਾ ਹੋਇਆ, ਸਾਰਾ ਕੁਛ ਉਹਨਾਂ ਦੇ ਅੰਡਰ ਹੈਗਾ। ਸੋ ਉਹ ਤੁਹਾਨੂੰ ਐਜ਼ ਅ EMPLOYE ਟਰੀਟ ਕਰ ਰਹੇ ਆ, ਠੀਕ ਆ। ਸੋ ਮੇਕ ਸ਼ੋਰ ਇਹ ਚੀਜ਼ਾਂ ਜਿਹੜੀਆਂ ਨਾ ਇਹ ਗਾਂਹ ਨੂੰ ਕੌਨਫਲਿਕਟ ਪੈਦਾ ਹੋ ਜਾਣੇ ਆ। ਜਿਹੜੇ ਆਪਾਂ AB5 ਵਾਲੀਆਂ ਹੋਰ ਚੀਜ਼ਾਂ ਸਾਰੀਆਂ ਲੈ ਕੇ ਚੱਲ ਰਹੇ ਆ ਨਾ, ਇਹ ਹਰ ਇੱਕ ਚੀਜ਼ 'ਚ ਕੌਨਫਲਿਕਟ ਪੈਦਾ ਹੋ ਜਾਂਦਾ ਆ ਕਿ ਤੁਸੀਂ ਇੱਕ ਸਾਈਡ 'ਤੇ ਤਾਂ ਤੁਸੀਂ ਸਾਰਾ ਕੁਛ ਆਪਣਾ ਦੇ ਕੇ, ਸਾਰਾ ਕੁਛ ਆਪਣੇ ਸਾਈਨ ਦੇ ਕੇ, ਹਰ ਚੀਜ਼ ਦੇ ਕੇ ਤੇ ਤੁਸੀਂ ਉਹਨਾਂ ਨੂੰ ਐਜ਼ ਅ EMPLOYE ਉਹਨਾਂ ਦਾ ਸਾਰਾ ਡਰੱਗ ਐਂਡ ਅਲਕੋਹਲ ਦਾ ਕਰ ਲਿਆ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਆ, ਉਹਨਾਂ ਨੂੰ ਕਰਨਾ ਪੈਣਾ ਆ, ਠੀਕ ਹੈ ਨਾ। ਪਰ ਦੂਜੇ ਬੰਨੇ ਤੁਹਾਨੂੰ 1099 ਦਿੱਤਾ ਜਾ ਰਿਹਾ ਐਜ਼ ਅ ਓਨਰ ਆਪਰੇਟਰ, ਠੀਕ ਹੈ ਨਾ। ਸੋ ਦੋ ਚੀਜ਼ਾਂ ਕੌਨਫਲਿਕਟ ਕਰ ਰਹੀਆਂ ਹੈਗੀਆਂ। ਇਹ ਅੱਗੇ ਜਾ ਕੇ ਕੌਨਫਲਿਕਟ ਪੈਦਾ ਹੋਣਗੇ ਕੰਪਨੀਆਂ ਦੇ ਵਿੱਚ, ਪਰ ਐਜ਼ ਫॉर ਰਾਈਟ ਨਾਓ ਜੇ ਤੁਸੀਂ ਉਹਨਾਂ ਦੇ ਸਾਈਨ ਲਾ ਕੇ ਚੱਲ ਰਹੇ ਆ, ਉਹਨਾਂ ਦਾ ਸਾਰਾ ਕੁਝ ਯੂਜ਼ ਕਰ ਰਹੇ ਆ, ਟਰੱਕ ਤੁਹਾਡਾ ਉਹਨਾਂ ਨੂੰ ਲੀਜ਼ ਹੈਗਾ, ਦੈਨ ਯੈਸ ਤੁਸੀਂ ਉਹਨਾਂ ਦੀ ਇੰਸ਼ੋਰੈਂਸ 'ਤੇ ਆ। ਸੋ ਉਹਨਾਂ ਨੇ ਤੁਹਾਡਾ ਜਿਹੜਾ ਆ ਡਰੱਗ ਐਂਡ ਅਲਕੋਹਲ ਦਾ ਸਾਈਨ ਲੈਣਾ ਹੈ। ਹਾਂਜੀ, ਤੇ ਵੈਸੇ ਮੈਂ ਜਦੋਂ ਤੁਸੀਂ ਪਹਿਲੀ ਦਫਾ ਅਨਾਊਂਸ ਕੀਤਾ ਸੀ ਨਾ ਪਿਛਲੇ ਸਾਲ ਦੀ ਗੱਲ ਹੈ, ਮੈਂ ਉਦੋਂ ਹੀ ਕਰ ਲਿਆ ਸੀ ਸਾਈਨ ਅਪ ਐਜ਼ ਅ ਡਰਾਈਵਰ। ਠੀਕ ਹੈ ਜੀ, ਵਧੀਆ ਕੀਤਾ ਠੀਕ ਹੈ ਜੀ। ਠੀਕ ਹੈ, ਮਿਹਰਬਾਨੀ ਭਾਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਜੀ ਬਿਲਕੁਲ, ਸਾਡੇ ਦੱਸਣ ਦਾ ਮਕਸਦ ਇਹੀ ਹੁੰਦਾ ਹੈ ਰਮਨ ਜੀ, ਪਹਿਲੋਂ ਤਾਂ ਇਸੇ ਲਈ ਦੱਸੀਦਾ ਵੀ ਤੁਹਾਨੂੰ ਅਗਾਊਂ ਜਿਹੜੀ ਸੂਚਨਾ ਮਿਲ ਜਾਵੇ ਵੀ ਆਹ ਚੀਜ਼ ਜਿਹੜੀ ਆਪਾਂ ਨੂੰ ਕਰਨ ਵਾਲੀ ਆ ਉਹ ਕਰ ਲਓ, ਤੇ ਬਾਅਦ 'ਚ ਜੇ ਖੱਜਲ ਖੁਆਰੀ ਤੋਂ ਜਿਹੜਾ ਉਹ ਫਿਰ ਬਚਾਅ ਹੋ ਜਾਂਦਾ। ਆਪਾਂ ਰਾਜਕੁਮਾਰ 2019 ਦੇ ਵਿੱਚ ਅਕਤੂਬਰ 'ਚ ਗੱਲ ਸ਼ੁਰੂ ਹੋਈ ਸੀ ਇਹਦੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਉਸ ਸਾਲ 2000 ਅਕਤੂਬਰ 19 ਦੇ ਵਿੱਚ FMCSA ਵਾਲੇ ਆਪਣੇ ਟਰੱਕ ਸ਼ੋਅ ਤੇ ਆਏ ਸੀਗੇ। ਤੇ ਉੱਥੇ ਸਪੈਸੀਫਿਕਲੀ ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਉੱਥੇ ਆਪਣਾ ਸੈਮੀਨਾਰ ਵੀ ਕੀਤੇ ਸੀਗੇ ਔਰ ਸਾਰਾ ਕੁਛ ਕੀਤਾ ਸੀਗਾ, ਸਾਰਿਆਂ ਨੂੰ ਸੱਦਾ ਦਿੱਤਾ ਸੀਗਾ। ਸੋ ਇਹ ਚੀਜ਼ਾਂ ਸੋਚਿਆ ਕਰੋ, ਧਿਆਨ ਰੱਖਿਆ ਕਰੋ, ਜਦੋਂ ਅਸੀਂ ਕੋਈ ਇੱਦਾਂ ਦੀ ਚੀਜ਼ ਕਰਦੇ ਹਾਂ, ਕੰਮ ਕਰ ਰਹੇ ਹਾਂ, ਉਹਨੂੰ ਹੁੰਗਾਰਾ ਦਿਆ ਕਰੋ। ਸੋ ਉਦੋਂ ਅਸੀਂ, ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਉੱਥੇ ਸੀਗੇ ਤੇ ਆਪਾਂ ਨੂੰ ਕਿੱਦਾਂ ਦਾ ਹੁੰਗਾਰਾ ਸੀਗਾ। ਚਲੋ ਕੋਈ ਨਹੀਂ, ਕੋਵਿਡ ਕਰਕੇ ਹੁਣ ਵਿੱਚ ਦੱਬ ਰਹਿ ਗਿਆ, ਪਰ ਚਲੋ ਕੋਈ ਨਹੀਂ, ਹੋਪਫੁਲੀ ਇਸ ਸਾਲ ਦੇ ਵਿੱਚ ਥੋੜਾ ਬੈਟਰ ਰਹੂਗੀ ਸਥਿਤੀਆਂ। ਬਿਲਕੁਲ ਜੀ ਜੀ ਬਿਲਕੁਲ। ਤੇ ਬਿਲਕੁਲ ਇਹ ਜਿਹੜੀ ਜ਼ਰੂਰ ਆ ਵੀ ਆਪਾਂ ਤੁਹਾਡੇ ਫਾਇਦੇ ਲਈ ਹੀ ਜਿਹੜੀ ਚੀਜ਼, ਤੁਹਾਨੂੰ ਜਿਹੜੀ ਕੋਸ਼ਿਸ਼ ਇਹੀ ਹੁੰਦੀ ਵੀ ਆਪਣੀ ਕਮਿਊਨਿਟੀ ਦਾ, ਆਪਣੇ ਜਿਹੜੇ ਬਿਜ਼ਨਸ ਕਰ ਰਹੇ ਆ ਲੋਕ ਜਾਂ ਐਜ਼ ਏ EMPLOYE ਕੰਮ ਕਰ ਰਹੇ ਆ, EMPLOYER ਆ, ਜਿੱਦਾਂ ਵੀ ਆ, ਵੀ ਸਾਰੇ ਜਿਹੜੇ ਆ ਪ੍ਰੋਪਰ ਪੇਪਰ ਵਰਕ ਦੇ ਨਾਲ, ਅਪ ਟੂ ਡੇਟ ਲਾਜ਼ ਦੇ ਨਾਲ ਜਿਹੜਾ ਉਹ ਤੁਸੀਂ ਰਹੋ। ਇਸੇ ਲਈ ਆਪਾਂ ਜਿਹੜਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਤੁਹਾਨੂੰ ਇਹ ਇਨਫੋਰਮੇਸ਼ਨਸ ਹਰ ਵੇਲੇ, ਚਾਹੇ ਇਹ ਡਰੱਗ ਹੁਣ ਅਲਕੋਹਲ ਕਲੀਅਰਿੰਗ ਹਾਊਸ ਦੇ ਨਾਲ ਆ, ਚਾਹੇ ਉਦੋਂ ਜਿਹੜੀਆਂ ਲੌਗਸ ਆ ਉਸ ਦੇ ਨਾਲ ਸੀਗੀਆਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਸੋ ਇਸ ਕਰਕੇ ਜਿਹੜੀ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਰਹਿੰਦੇ ਆ। ਤੇ ਜੀ ਰਮਨ ਜੀ, ਸੋ ਇਸ ਦੇ ਨਾਲ ਜੁੜੀ ਹੋਈ ਹੋਰ ਜਿਹੜਾ ਕੁਛ ਕੀ ਜਿਹੜਾ ਕੀਤਾ ਜਾ ਰਿਹਾ ਆ, ਤੇ ਇੱਕ ਰਾਈਟ ਨਾਓ ਕਹਿੰਦੇ ਵੀ ਕਾਫੀ ਸਨੋ ਸਟਾਰਮਸ ਮਿਡ ਵੈਸਟ ਵਾਲੇ ਪਾਸੇ ਜਾਂ ਹੋਰ ਇਲਾਕਿਆਂ ਦੇ ਵਿੱਚ ਆ ਰਹੇ ਆ, ਉਹਦੇ ਬਾਰੇ ਜੇ ਤੁਹਾਡੇ ਕੋਲ ਅਪਡੇਟ ਹੋਵੇ। ਜੀ ਬਿਲਕੁਲ, ਸਨੋ ਸਟਾਰਮ ਜਿਹੜੇ ਆ ਉਹ ਆਬਵੀਅਸਲੀ ਜਿਹੜੇ ਅੱਜ ਕੱਲ੍ਹ, ਕਿਉਂਕਿ ਆਪਣੇ ਸਾਰੇ ਡਰਾਈਵਰ ਜਿਹੜੇ ਬੜੇ ਟੈਕਸ ਹੈਵੀ ਹੋ ਗਏ ਆ, ਸੋ ਸਾਰਿਆਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਆ, ਰੋਡ ਇਨਫੋਰਮੇਸ਼ਨ ਹੁੰਦੀ ਆ। ਈਵਨ ਦੋ ਜਿਹੜੇ ਫਰੀਵੇ ਤੇ ਜਾ ਰਹੇ ਆ, ਉੱਥੇ ਅੱਜ ਕੱਲ੍ਹ ਜਿਹੜੀਆਂ ਸਟੇਟ ਹੈਗੀਆਂ ਉਹ ਕੈਮਰਾਜ਼ ਵਗੈਰਾ ਲਗਾ ਕੇ ਰੱਖਦੀਆਂ ਹੈਗੀਆਂ। ਸੋ ਕੈਮਰੇ ਦੇ ਥਰੂ ਵੀ ਸਾਰਾ ਕੁਛ ਵਾਚ ਕਰਦੇ ਆ, ਜਿੱਦਾਂ ਅਸੀਂ I-5 ਤੇ ਚੱਲਦੇ ਸੀਗੇ ਤੇ ਸਾਰਾ ਕੁਛ ਹੁੰਦਾ ਆ। ਸੋ ਆਈ ਡੋਂਟ ਥਿੰਕ ਸੋ ਕਿ ਸਾਡੇ ਬੰਦਿਆਂ ਨੂੰ ਇਹ ਵਾਰਨ ਕਰਨ ਦੀ ਲੋੜ ਹੈ ਕਿ ਕਿੱਥੇ ਸਟੋਰਮ ਆ ਰਿਹਾ ਹੈਗਾ, ਪਰ ਜੇ ਸਟੋਰਮ ਆ ਰਿਹਾ ਹੈਗਾ ਤੇ ਡੈਫੀਨੇਟਲੀ ਪ੍ਰੀਕਾਸ਼ਨਸ ਜ਼ਰੂਰ ਲਓ। ਤੇ ਰਾਜਕੁਮਾਰ, ਇੱਥੇ ਮੈਂ ਇੱਕ ਟਾਈਮ ਲਊਂਗਾ ਇੱਕ ਗੱਲ ਕਰਨ ਦੀ, ਜਿਹੜੀ ਪਿਛਲੇ ਕਈ ਵੀਕਾਂ ਦੇ ਵਿੱਚ ਜਿਹੜੀ ਇੱਕ ਗੱਲ ਮੇਰੇ ਸਾਹਮਣੇ ਆ ਰਹੀ ਆ ਕਿ ਫੈਕਟਰਿੰਗ ਦੇ ਉੱਤੇ ਇੱਕ ਗੱਲ ਹੈਗੀ ਆ ਕਿ ਫੈਕਟਰਿੰਗ ਦਾ ਇੱਕ ਫੈਕਟ ਜਿਹੜਾ ਹੈਗਾ ਕਿ ਬਹੁਤ ਲੋਕੀ ਇਹ ਕਹਿੰਦੇ ਕਿ ਸਾਨੂੰ ਵੱਧ ਪਰਸੈਂਟੇਜ ਚਾਰਜ ਕਰ ਲਓ, ਲੇਕਿਨ ਸਾਨੂੰ ਨੌਨ ਰੀਕੋਰਸ ਕਰੋ, ਸਾਨੂੰ ਵਾਪਸ ਚਾਰਜ ਬੈਕ ਨਹੀਂ ਹੋਣੇ ਚਾਹੀਦੇ। ਸੋ ਬਹੁਤ ਫੈਕਟਰਿੰਗ ਕੰਪਨੀਆਂ ਜਿਹੜੀਆਂ ਉਹ ਇਹ ਕਹਿ ਕੇ ਵੇਚਦੀਆਂ ਹੈਗੀਆਂ ਕਿ ਸਾਡਾ ਚਾਰਜ ਬੈਕ ਨਹੀਂ ਹੋਣਾ ਜੀ ਤੁਹਾਨੂੰ, ਠੀਕ ਹੈ ਨਾ। ਸੋ ਜਿਹੜਾ ਇੰਨੇ ਜ਼ਿਆਦਾ ਪੈਸੇ ਤੁਸੀਂ ਦੇਣੇ ਆ ਜਾਂ ਤੁਸੀਂ ਚਾਰਜ ਬੈਕ ਨਹੀਂ ਹੋਣ ਦਾ, ਚਾਰਜ ਬੈਕ ਦਾ ਉਹਦੇ ਵਿੱਚ ਜੇ ਤੁਸੀਂ ਪੜ੍ਹ ਕੇ ਦੇਖੋ, ਤੁਸੀਂ ਡੀਟੇਲ ਦੇ ਵਿੱਚ ਜਿਹੜਾ ਕੰਟਰੈਕਟ ਹੈਗਾ, ਉਹ ਸਿਰਫ ਤੇ ਸਿਰਫ ਚਾਰਜ ਬੈਕ ਇਸ ਸਿਲਸਿਲੇ 'ਚ ਨਹੀਂ ਹੁੰਦੇ ਜਿੱਥੇ ਕਿਤੇ ਤੁਹਾਡਾ ਜਿਹੜਾ ਬ੍ਰੋਕਰ ਹੈਗਾ ਉਹ ਪ੍ਰੋਪਰ ਬੈਂਕਰਪਸੀ ਕਰੇ, ਪ੍ਰੋਪਰ ਉਹ ਫਾਈਲਿੰਗ ਕਰੇ ਬੈਂਕਰਪਸੀ ਦੀ, ਉੱਥੇ ਤੁਹਾਡੇ ਚਾਰਜ ਬੈਕ ਸ਼ਾਇਦ ਨਹੀਂ ਹੋਣਗੇ, ਠੀਕ ਹੈ। ਪਰ ਹੋਰ ਸਾਰੇ ਮਾਮਲਿਆਂ ਦੇ ਵਿੱਚ ਚਾਰਜ ਬੈਕ ਹੁੰਦੇ ਆ, ਠੀਕ ਹੈ ਨਾ। ਸੋ ਉਹ ਇੱਕ ਚੀਜ਼ ਨੂੰ ਤੁਸੀਂ ਰੱਖ ਕੇ ਤੇ ਤੁਸੀਂ ਚੱਲਦੇ ਆ। ਹੁਣ ਤੁਸੀਂ ਆਪ ਹਿਸਾਬ ਲਾਓ ਵੀ ਜੇ ਕਿਸੇ ਨੇ ਤੁਹਾਡੇ ਕੋਲੋਂ $10,000 ਸਾਲ ਦਾ
ਫੈਕਟਰਿੰਗ ਕੰਪਨੀ ਨੇ ਬਣਾਇਆ ਆ ਤੁਹਾਡੀ ਫੈਕਟਰਿੰਗ ਦੇ ਵਿੱਚ, ਹੈ ਨਾ, ਤੇ ਜੇ ਤੁਹਾਡੀ $1,00,000 ਦੀ ਤੁਹਾਡੀ ਉਹਦੀ ਬਿਲਿੰਗ ਹੈਗੀ ਆ ਤੇ ਤੁਹਾਡਾ ਬ੍ਰੋਕਰ ਦੌੜ ਜਾਂਦਾ ਆ ਤੇ ਉਹ $1,00,000 ਥੋੜੀ ਈਟ ਕਰਨਗੇ 10,000 ਬਣਾਉਣ ਪਿੱਛੇ। ਸੋ ਇਹ ਬਹੁਤ ਸਿੰਪਲ ਜਿਹਾ ਹੈਗਾ। ਇਹ ਬਹੁਤ ਕੁਐਸਚਨ ਆ ਰਹੇ ਅੱਜ ਕੱਲ੍ਹ, ਬੜੀਆਂ ਇਹ ਕਾਲਸ ਇੱਦਾਂ ਦੀਆਂ ਆ ਰਹੀਆਂ, ਤੇ ਮੈਂ ਇੱਕ ਸਿਰਫ ਸਾਰਿਆਂ ਨੂੰ ਇਕੱਠਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਫੈਕਟਰਿੰਗ ਹੈਗੀ ਆ, ਫੈਕਟਰਿੰਗ ਦੇ ਵਿੱਚ ਪਲੀਜ਼ ਧਿਆਨ ਦੇ ਨਾਲ ਥੋੜ੍ਹਾ ਜਿਹਾ ਵਾਚ ਕਰੋ ਜਿਹੜੇ ਤੁਹਾਡੇ ਕਾਂਟਰੈਕਟਸ ਹੈਗੇ। ਹਾਂ, ਤੁਹਾਨੂੰ ਸੇਲਸਮੈਨ ਕੀ ਕਹਿ ਰਿਹਾ ਉੱਤੇ ਨਹੀਂ ਡਿਪੈਂਡ ਕਰਨਾ। ਕਾਂਟਰੈਕਟ ਨੂੰ ਫੁਲੀ ਰੀਡ ਕਰੋ, ਲਿਖਿਆ ਵਿੱਚ ਕਾਂਟਰੈਕਟ ਦੇ ਦੇਖੋ ਕੀ ਲਿਖਿਆ ਆ, ਫਿਰ ਕਾਂਟਰੈਕਟ ਸਾਈਨ ਕਰੋ। ਜਿਹੜੇ ਕਾਂਟਰੈਕਟਸ ਹੈਗੇ ਆ ਫੈਕਟਰਿੰਗ ਦੇ, ਉਹਦੇ ਵਿੱਚ ਤੁਸੀਂ ਐਂਟਰ ਕਰਨਾ ਬਹੁਤ ਸੌਖਾ ਹੈਗਾ, ਪਰ ਬਹੁਤ ਕੰਪਨੀਆਂ ਦੇ ਵਿੱਚ ਐਗਜ਼ਿਟ ਕਰਨਾ ਬਹੁਤ ਔਖਾ ਹੈਗਾ। ਫੈਕਟਰਿੰਗ ਦੇ ਵਿੱਚ ਸਾਲਾਂ ਦੇ ਕਾਂਟਰੈਕਟ ਹੁੰਦੇ ਆ, ਇੱਕ ਵਾਰੀ ਤੁਸੀਂ ਵੱਜ ਜਾਓ ਬਹੁਤ ਔਖੇ ਨਿਕਲਦੇ ਆ ਬੰਦੇ 'ਚੋਂ। ਸੋ ਪਲੀਜ਼ ਪਲੀਜ਼ ਪਲੀਜ਼, ਆਪਾਂ ਨੂੰ ਬਹੁਤ ਕਾਲਸ ਆਉਂਦੀਆਂ ਅੱਜ ਕੱਲ੍ਹ ਫੈਕਟਰਿੰਗ ਦੀਆਂ ਕਿ ਜਿੱਥੇ ਲੋਕੀ ਸਟਕ ਹੈਗੇ ਆ, ਫਸੇ ਆ। ਸੋ ਜਦੋਂ ਵੀ ਤੁਸੀਂ ਫੈਕਟਰਿੰਗ ਦਾ ਕੋਈ ਵੀ ਤੁਸੀਂ ਕਰਨਾ ਹੈਗਾ ਤੇ ਬੜੇ ਧਿਆਨ ਨਾਲ ਸੋਚ ਸਮਝ ਕੇ ਜਿਹੜਾ ਕਾਂਟਰੈਕਟ ਹੈ ਉਹ ਕਰਨਾ ਹੈ, ਪੂਰੀ ਜਾਣਕਾਰੀ ਦੇ ਲੈ ਕੇ, ਤੇ ਫਿਰ ਉਸ ਤੋਂ ਬਾਅਦ ਫੈਸਲਾ ਜਿਹੜਾ ਲਓ। ਆਪਣੇ ਨਾਲ ਜੁੜੇ ਨੇ ਚੀਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਚਰਨਜੀਤ ਜੀ, ਬਿਜ਼ੀ ਹੋ ਗਏ ਨੇ ਚੀਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ ਜੀ ਕੀ ਸਵਾਲ। ਹਾਂਜੀ, ਮੇਰਾ ਕੁਐਸਚਨ ਰਿਗਾਰਡਿੰਗ ਕਲੀਅਰਿੰਗ ਹਾਊਸ ਹੀ ਆ ਜੀ। ਜਿੱਦਾਂ ਮੰਨ ਲਓ ਵੀ ਆਪਾਂ ਕਲੀਅਰਿੰਗ ਹਾਊਸ ਆਉਣ ਤੋਂ ਪਹਿਲਾਂ ਜਿੱਦਾਂ ਆਪਾਂ ਪ੍ਰੀਵੀਅਸ ਇੰਪਲੋਈ ਵੈਰੀਫਿਕੇਸ਼ਨ ਕਰਦੇ ਸੀਗੇ, ਉਹਦੇ ਵਿੱਚ ਜਿੱਦਾਂ ਮੰਨ ਲਓ ਵੀ ਉਹਦੇ ਵਿੱਚ ਆਪਾਂ ਪ੍ਰੀਵੀਅਸ ਇੰਪਲੋਇਰ ਨੂੰ ਇੱਕ ਲੈਟਰ ਭੇਜੀ ਦੀ ਸੀ, ਉਹਦੇ ਵਿੱਚ ਉਹ ਮਾਰਕ ਕਰਦਾ ਸੀਗਾ ਵੀ ਇਹ ਬੰਦੇ ਦਾ ਡਰੱਗ ਟੈਸਟ ਪੋਜ਼ੀਟਿਵ ਤਾਂ ਨਹੀਂ, ਸੋ ਪੋਜ਼ੀਟਿਵ ਤਾਂ ਨਹੀਂ ਹੈਗਾ। ਮਤਲਬ ਉਹ ਕੁਐਸਚਨ ਜਿਹੜਾ ਆ ਉਹਦੇ ਵਿੱਚ ਆਪਾਂ ਮਾਰਕ ਕਰੀਦਾ ਸੀਗਾ ਵੀ ਕੀ ਮਤਲਬ ਪੋਜ਼ੀਟਿਵ ਤਾਂ ਨਹੀਂ ਹੈਗਾ। ਪਰ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਜੇ ਕਲੀਅਰਿੰਗ ਹਾਊਸ ਦੇ ਵਿੱਚ ਜਿੱਦਾਂ ਆਪਾਂ ਵੈਰੀਫਿਕੇਸ਼ਨ ਕਰ ਲੈਂਦੇ ਹਾਂ, ਇਹਦੇ ਵਿੱਚ ਇਹ ਤੋਂ ਇਲਾਵਾ ਦੁਬਾਰਾ ਵੀ ਆਪਾਂ ਨੂੰ ਪ੍ਰੀਵੀਅਸ ਇੰਪਲੋਇਰ ਕੋਲ ਵੈਰੀਫਿਕੇਸ਼ਨ ਕਰਨ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ? ਹੁਣ ਨਹੀਂ ਭਾਜੀ, ਉਹ ਜਿਹੜੇ ਫਾਰਮਸ ਹੈਗੇ ਆ, ਉਹ ਫਾਰਮਸ ਹੈਗੇ ਆ ਦੁਬਾਰਾ ਰੀਡਿਜ਼ਾਈਨ ਹੋ ਰਹੇ ਆ। ਜਿਹੜੀਆਂ ਤੁਹਾਡਾ ਬੈਕਗਰਾਊਂਡ ਚੈੱਕ ਹੈਗਾ ਉਹ ਦੁਬਾਰਾ ਰੀਡਿਜ਼ਾਈਨ ਹੋਣਗੇ, ਉਹ ਸਾਰਾ ਜਿਹੜਾ ਆ ਉਹ ਰੀਡੂ ਹੋਊਗਾ। ਸੋ ਜਦੋਂ ਤੁਸੀਂ ਇਨਕੁਆਇਰੀ ਜਿਹੜੀ ਆ ਕਲੀਅਰਿੰਗ ਹਾਊਸ ਦੀ ਕੁਐਰੀ ਕੱਢ ਲਈ, ਉਹ ਤੁਹਾਡਾ ਇਸੇ ਕਰਕੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਕਲੀਅਰਿੰਗ ਹਾਊਸ ਦੀਆਂ, ਕਿਉਂਕਿ ਜਦੋਂ ਮੈਜੋਰਟੀ ਸਾਡੇ ਜਿਹੜੇ ਸੀਗੇ ਉਹ ਬੈਕਗਰਾਊਂਡ ਚੈੱਕ ਕਰਦੇ ਨੇਗੇ, ਠੀਕ ਆ। ਜੇ ਉਹਨਾਂ ਨੇ ਕਿਸੇ ਨੇ ਬੈਕਗਰਾਊਂਡ ਚੈੱਕ ਦਾ ਭੇਜਤਾ ਕਿਸੇ ਨੂੰ ਫਾਰਮ, ਤਾਂ ਅਗਲੀ ਜਿਹੜੀ ਕੰਪਨੀ ਆ ਰਿਪਲਾਈ ਕਰਨ ਵਾਲੀ, ਉਹ ਰਿਪਲਾਈ ਨਹੀਂ ਦਿੰਦੀ ਸੀਗੀ, ਠੀਕ ਆ। ਤੇ ਸੋ ਇਸ ਕਰਕੇ ਜਿਹੜਾ ਸੀਗਾ ਇਹ ਮਸਲਾ ਬੜਾ ਉਲਝਿਆ ਸੀਗਾ। ਸੋ ਇਸ ਕਰਕੇ ਬਹੁਤ ਵਿੱਚ ਫੈਕਟਰ ਸੀਗੇ ਜਿਨ੍ਹਾਂ ਕਰਕੇ ਇਹ ਚੀਜ਼ ਵੈਰੀਫਾਈ ਨਹੀਂ ਸੀ ਹੁੰਦੀ ਕਿ ਪਿਛਲੀ ਕੰਪਨੀ ਨੇ ਵੈਰੀਫਾਈ ਨਹੀਂ ਕੀਤਾ ਇਨ ਟਾਈਮ। ਤੁਸੀਂ ਡਰਾਈਵਰ ਹਾਇਰ ਕਰ ਲਿਆ, ਠੀਕ ਹੈ ਨਾ, ਉਹਨਾਂ ਨੇ ਵੈਰੀਫਾਈ ਕਦੀ ਕੀਤਾ ਹੀ ਨਹੀਂ ਤੁਹਾਡੇ ਨਾਲ, ਜਾਂ ਸਾਡੀ ਕੰਪਨੀ ਨੇ ਕਦੀ ਭੇਜਿਆ ਹੀ ਨਹੀਂ ਕਿਸੇ ਨੂੰ ਇਹ ਚੀਜ਼, ਹੈ ਨਾ। ਸੋ ਇਸ ਕਰਕੇ ਜਿਹੜਾ ਹੈ ਕੁਐਰੀ ਵਾਲਾ ਸਿਸਟਮ ਜਿਹੜਾ ਹੈ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਸ਼ੁਰੂ ਹੋਣ ਦਾ ਮਤਲਬ ਹੀ ਇਹ ਆ ਕਿ ਤੁਹਾਨੂੰ ਪਿਛਲੇ ਇੰਪਲੋਇਰ ਤੇ ਡਿਪੈਂਡ ਨਾ ਹੋਣਾ ਪਵੇ। ਜੀ ਜੀ, ਥੈਂਕ ਯੂ ਜੀ। ਅਤੇ ਆਪਣਾ ਸਮਾਂ ਵੀ ਜਿਹੜਾ ਉਹ ਬਿਲਕੁਲ ਸਮਾਪਤ ਜਿਹੜਾ ਉਹ ਰਮਨ ਜੀ ਹੋ ਚੁੱਕਾ ਆ। ਅਤੇ ਬਿਲਕੁਲ ਇੱਦਾਂ ਹੀ ਜਿਹੜੇ ਆਪਾਂ ਇਸ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਰ ਵਾਰੀ ਹਰ ਵੀਕ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਦੇ ਰਹਾਂਗੇ। ਅਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਕਿੱਦਾਂ ਰਜਿਸਟਰ ਕਰਨਾ ਆ, ਐਜ਼ ਏ ਇੰਪਲੋਈ, ਐਜ਼ ਏ ਡਰਾਈਵਰ ਕਿੱਦਾਂ ਕਰਨਾ ਆ, ਅਤੇ ਐਜ਼ ਏ ਬਿਜ਼ਨਸਮੈਨ ਜਿੱਦਾਂ ਹੈਗਾ ਤੁਹਾਡੀ ਕੰਪਨੀ ਆ ਓਨਰ ਓਪਰੇਟਰ ਵਾਲੇ, ਉਹ ਕਿੱਦਾਂ ਕਰਨਾ ਹੈ। ਉਸ ਦੇ ਲਈ ਜਿਹੜੀ ਐਜੂਕੇਸ਼ਨਲ ਇੰਸਟਰਕਸ਼ਨਲ ਵੀਡੀਓ ਜਿਹੜੀ ਇਸ ਫੇਸਬੁੱਕ ਲਾਈਵ ਜਿਹੜਾ ਚੱਲ ਰਿਹਾ ਹੈ ਉਸ ਦੇ ਹੇਠਾਂ ਉਸ ਦੇ ਵਿੱਚ ਲਿੰਕ ਜਿਹੜੇ ਉਹ ਪਾ ਦਿੱਤੇ ਗਏ ਨੇ ਰਮਨ ਹੋਣਾ ਦੇ ਦੁਆਰਾ, ਅਤੇ ਤੁਸੀਂ ਉਸ ਨੂੰ ਦੇਖ ਕੇ ਪੰਜਾਬੀ ਦੇ ਵਿੱਚ ਨਾਲੇ, ਅਤੇ ਉਹਦੇ ਵਿੱਚ ਉਹ ਤੁਸੀਂ ਦੇਖ ਕੇ ਉਸ ਨੂੰ ਸਟੈਪਸ ਨੂੰ ਫੋਲੋ ਕਰੋ, ਅਤੇ ਫੋਲੋ ਕਰਕੇ ਤੁਸੀਂ ਆਪਣਾ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ ਉਸ ਦੀ ਰਜਿਸਟਰ ਕਰੋ। ਅਦਰਵਾਈਜ਼ ਵਾਇਲੇਸ਼ਨ ਹੋਣ ਦੇ ਉੱਤੇ $5833 ਤਕਰੀਬਨ $6000 ਦਾ ਜਿਹੜਾ ਜੁਰਮਾਨਾ ਆ ਉਹ ਤੁਹਾਨੂੰ ਜਿਹੜਾ ਪਹਿਲੀ ਵਾਰੀ ਪੈ ਸਕਦਾ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਇੰਨਾ ਜੁਰਮਾਨਾ ਇੱਥੋਂ ਤੱਕ ਜਿਹੜਾ ਉਹ ਪਾ ਸਕਦੇ ਹੈਗੇ ਆ। ਸੋ ਉਸ ਤੋਂ ਜਿਹੜਾ ਉਹ ਬਚਾਅ ਕਰੋ। ਔਖੀਆਂ ਕਮਾਈਆਂ ਹੁੰਦੀਆਂ, ਸਭ ਨੂੰ ਪਤਾ ਅੱਜ ਕੱਲ੍ਹ $5800 ਕਿੱਦਾਂ ਬਣਦੇ ਆ, ਕਿਉਂਕਿ ਲੋਡ ਤਾਂ ਲੋਕੀ ਆਪਣੇ ਕਈ ਜਿਹੜੀਆਂ ਹੁਣ ਗੱਲਾਂ ਕਰਕੇ ਦੱਸ ਕੇ ਜਾਂਦੇ 500-600 'ਚ ਚੱਕੀ ਜਾਂਦੇ ਆ, ਅਤੇ ਉਹ 'ਚ ਕਮਾਉਣਾ ਕੀ ਆ, ਅਤੇ ਬਾਅਦ ਦੇ ਵਿੱਚ ਇੱਦਾਂ ਦੀ ਵਾਇਲੇਸ਼ਨ ਨੇ ਲੱਕ ਤੋੜ ਦੇਣਾ ਹੁੰਦਾ। ਸੋ ਬਚ ਕੇ ਰਹੋ ਬਿਲਕੁਲ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ, ਅਤੇ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU